ਲਾਉਣਾ ਆ, ਉਹ ਹੁਣ ਕਿਹੜੀ ਥਾਂ ਦੀ ਆਪਾਂ ਜਿਹੜੀ ਇਸ ਟਾਈਮ ਗੱਲ ਕਰ ਰਹੇ ਹਾਂ? ਹਾਂਜੀ ਜੀ ਰਾਜਕਰਨ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਾਫੀ ਵਾਰ ਹੈ ਨਾ, ਜਦੋਂ ਦਾ ਮੰਡੇਰੇ ਵਾਲਾ ਸ਼ੁਰੂ ਹੋਇਆ ਸੀਗਾ, ਹੁਣ 6 ਮਹੀਨੇ ਹੋ ਚੱਲੇ ਉਹਨੂੰ ਹੈ ਨਾ। ਤੇ ਉਦੋਂ ਪਿਛਲੇ ਸਾਲ ਦੀ ਆਪਾਂ ਪ੍ਰੋਜੈਕਟ ਕਰ ਰਹੇ ਸੀਗੇ ਵੀ ਇਹ ਆਉਣੀਆਂ ਨੇ ਹੈ ਨਾ ਚੀਜ਼ਸ, ਡਰਾਸਟਿਕ ਸਟੈਪਸ ਲੈਣਗੇ ਸਾਰੇ GSA। ਹੁਣ ਕਿੰਨੇ ਕੁ ਐਕਸਟਰੀਮ ਹੁੰਦੇ ਨੇ ਇਹ ਆਪਾਂ ਨੂੰ ਪਤਾ ਲੱਗਣਾ ਸੀ ਜਦੋਂ ਉਹਨਾਂ ਨੇ ਐਕਚੁਅਲੀ ਆਪਦੀ ਦੇਣੇ ਸੀਗੇ ਪਲਾਨ। ਤੇ ਆਪਾਂ ਦੇਖ ਚੁੱਕੇ ਹਾਂ ਵੀ ਮੰਡੇਰੇ ਵਾਲਿਆਂ ਦਾ ਮਈ ਜੂਨ ਤੋਂ ਆਪਾਂ ਫਾਈਟ 'ਚ ਹੈਗੇ ਆ ਉਹਨਾਂ ਦੇ ਨਾਲ, ਜਿਹੜੇ ਹੈਗੇ ਆਪਣੇ ਫਾਰਮਰ। ਤੇ ਉਹਨਾਂ ਦਾ ਉਦੋਂ ਜਦੋਂ ਪਹਿਲਾਂ ਪ੍ਰਪੋਜ਼ਲ ਆਇਆ ਸੀਗਾ ਤੇ $246 ਤਾਂ ਉਹਨਾਂ ਦੀ ਸੀਗੀ ਫੀਸ, ਪਲੱਸ $25 ਐਡਮਿਨਿਸਟ੍ਰੇਸ਼ਨ ਫੀਸ ਸੀ, ਕਾਸਟ ਸੀਗੀ, ਤੇ 271 ਬਣ ਜਾਂਦੇ ਸੀ। ਤੇ ਪਲੱਸ ਉਹਨਾਂ ਤੇ $500 ਪਰ ਏਕੜ ਫੁੱਟ ਪੈਨਲਟੀ ਸੀ ਐਕਸਟਰਾ ਪਾਣੀ ਕੱਢਣ ਤੇ। 28 ਇੰਚ ਤੋਂ ਜੇ ਉੱਪਰ ਜਾਂਦੇ ਨੇ, 28 ਇੰਚਸ ਦਿੱਤਾ ਸੀਗਾ ਉੱਥੇ ਹੈ ਨਾ। ਤੇ ਉਦੋਂ ਬਾਅਦ 'ਚ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਚਲੋ ਫਿਰ ਉਹ ਪਹਿਲਾਂ ਤਾਂ ਸਿੱਧੀ ਫਾਈਟ ਸੀਗੀ ਉੱਥੇ ਜਾ ਕੇ ਚੈਂਬਰ 'ਚ ਹੈ ਨਾ, ਸੁਪਰਵਾਈਜ਼ਰ ਨਾਲ ਬੋਰਡ ਆਫ ਸੁਪਰਵਾਈਜ਼ਰ। ਫਿਰ ਉਹ ਲੀਗਲ ਬੈਟਲ 'ਚ ਵੀ ਸ਼ੁਰੂ ਹੋ ਗਈ, ਲੀਗਲ ਬੈਟਲ ਵੀ ਚੱਲ ਰਹੀ ਹੈ, ਕੋਰਟ 'ਚ ਵੀ ਕੇਸ ਚੱਲਿਆ, ਇੱਕ ਸਟੇ ਮਿਲਿਆ ਹੋਇਆ ਆ। ਹਾਂਜੀ। ਤੇ ਜਿਹੜੀ ਤਾਂ ਉਹਨਾਂ ਨੇ ਜਦੋਂ ਸਾਰੇ ਉੱਥੋਂ ਗਏ ਸੀ ਆਪਣੇ ਫਾਰਮਰ ਇਕੱਠੇ ਹੋ ਕੇ, ਸੁਪਰਵਾਈਜ਼ਰ ਬੋਰਡ ਆਫ ਸੁਪਰਵਾਈਜ਼ਰ ਦੀ ਮੀਟਿੰਗ 'ਚ, 2-3 ਮੀਟਿੰਗ 'ਚ ਰੌਲਾ ਪਿਆ, ਉੱਥੇ ਕਾਫੀ ਇਕੱਠ ਹੋਇਆ। ਤਾਂ ਉਹਨਾਂ ਨੇ 3 ਸੁਪਰਵਾਈਜ਼ਰਸ ਨੇ ਨੋ ਕਰਤਾ ਸੀਗਾ ਵੀ ਜਿਹੜਾ $500 ਉਹ ਕਹਿੰਦੇ ਸੀਗੇ ਇਸ ਟੂ ਮਚ। ਉਹਨਾਂ ਨੇ $100 ਤੇ ਕਰਤਾ ਸੀ, $100 ਕਰਤਾ ਸੀ, ਤੇ ਹਰੇਕ ਸਾਲ $100 ਵਧਾਉਣਗੇ ਹੈ ਨਾ। ਚਲੋ ਉਹ ਇੱਕ ਤਰ੍ਹਾਂ ਟੈਂਪਰਰੀ ਰਾਹਤ ਹੋ ਗਈ ਸੀਗੀ ਉਦੋਂ ਵੀ, ਹੁਣ ਚਲੋ ਦੇਖਦੇ ਹਾਂ ਅੱਗੇ, ਥੋੜਾ ਜਿਹਾ ਸਮਾਂ ਮਿਲ ਗਿਆ ਇਹਦੇ ਲਈ ਹੈ ਨਾ। ਤੇ ਫਿਰ ਉਦੋਂ ਬਾਅਦ 'ਚ ਜਿਹੜੀ ਫੀਸ ਵਾਲੀ ਸੀਗੀ ਉਹ ਲੀਗਲ ਬੈਟਲ ਸੀਗੀ, ਉਹ ਆਪਾਂ ਕੋਰਟ ਕੇਸ ਚੱਲਿਆ, 2-3 ਤਰੀਕਾਂ ਵੀ ਪੈ ਚੁੱਕੀਆਂ ਨੇ ਉਹਦੀਆਂ ਸੀਗੀ ਵੀ, ਉਹ ਹੁਣ ਸਟੇ ਤੇ ਚਲਿਆ ਗਿਆ ਹੈ ਨਾ। ਹੁਣ ਅੱਗੇ ਕੀ ਹੁੰਦਾ ਉਹਦਾ, ਕਿਸ ਪਾਸੇ ਨੂੰ ਜਾਂਦਾ, ਉਹ ਆਪਾਂ ਅੱਗੇ ਦੇਖਾਂਗੇ। ਬਟ ਪਹਿਲਾਂ ਕੈਲੀਫੋਰਨੀਆ ਦਾ ਡਿਸਟ੍ਰਿਕਟ ਸੀਗਾ ਜਿਹੜਾ GSA ਪਲਾਨਸ ਸੀਗਾ, ਵੀ ਜਿੱਥੇ ਕੋਰਟ ਲਈ ਜਾਣਾ ਪਿਆ ਤੇ ਉੱਥੇ ਜਾ ਕੇ ਫਿਰ ਵਾਪਸ ਹੋਈ ਹੈ ਇਹ ਸਟੇ ਇਵੈਂਚੁਅਲੀ ਜਿਹੜੇ ਅਦਾਲਤ ਦਾ ਸਹਾਰਾ ਜਿਹੜਾ ਉਹ ਲੈਣਾ ਪਿਆ ਸੀਗਾ। ਤੇ ਹੁਣ ਉਸੇ ਦੀ ਤਰਜ਼ ਤੇ ਹੀ, ਜਿਵੇਂ ਆਪਾਂ ਕਹਿੰਦੇ ਸੀਗੇ ਵੀ ਇਹ ਇਕੱਲੇ ਮੰਡੇਰੇ ਵਾਲੇ ਦੇ ਨਹੀਂ ਹੈਗਾ, ਵੀ ਇਹ ਸਾਰਿਆਂ ਲਈ ਜਿਹੜੀ ਹੈਗੀ ਸੈਨੋਕਿਨ ਵੈਲੀ ਸਾਰਿਆਂ ਲਈ ਆ ਰਿਹਾ ਹੈ ਨਾ। ਹਾਂ, ਉਦੋਂ ਇਵੈਂਚੁਅਲੀ ਵੀ ਇਹੀ ਗੱਲ ਸੀਗੀ ਵੀ ਉੱਥੇ ਵੀ ਆਪਾਂ ਜਿਹੜਾ ਅਰਸ਼ ਚੀਜ਼ ਦੇਖੀ ਵੀ ਜਿੰਨੀ ਦੇਰ ਤੱਕ ਕਿਸੇ ਨੂੰ ਫੀਸ ਤੇ ਜਿਹੜਾ ਜੁਰਮਾਨਾ ਲਾ ਕੇ ਨਹੀਂ ਆਇਆ, ਕੋਈ ਸਹੂਲਤਾਂ ਦੇ ਨਾਲ ਕਿਸੇ ਨੇ ਸੋਚਿਆ ਨਹੀਂ, ਦੇਖਿਆ ਨਹੀਂ ਵੀ ਇੱਥੇ ਬਣਿਆ ਕੀ ਆ। ਸੋ ਇਹ ਫਾਈਟ ਲੰਬੀ ਚੱਲਣੀ ਸੀ, ਸਾਰਿਆਂ ਨੂੰ ਇਕੱਠੇ ਹੋਣ ਦੀ ਗੱਲ ਜਿਹੜੀ ਉਹ ਚੱਲੀ, ਉਹ ਦੇਖੀ। ਤੇ ਹੁਣ ਆਪਣਾ ਮੈਨੂੰ ਲੱਗਦਾ ਜਿੱਦਾਂ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਭਾਈ ਜੀ ਇਹ ਤਾਂ ਮਤਲਬ ਇਹ ਨਹੀਂ ਵੀ ਤੁਹਾਡੇ ਅੱਜ ਨਹੀਂ ਤਾਂ ਕੱਲ ਨੂੰ ਨਹੀਂ ਆਉਣਾ। ਸੋ ਹੁਣ ਇੱਕ ਨਵੇਂ ਜਿਹੜੇ ਇਲਾਕੇ ਦੀ ਵਾਰੀ ਆ ਗਈ ਹੈ। ਹਾਂਜੀ ਹਾਂ, ਤੇ ਆਪਾਂ ਇਹ ਕਿੰਨੀ ਗੱਲ ਬਾਰ-ਬਾਰ ਕਹਿੰਦੇ ਸੀਗੇ ਵੀ ਇਹ ਬਾਕੀਆਂ ਦਾ ਇਹ ਨਹੀਂਗਾ ਵੀ ਉਹਨਾਂ ਤੇ ਆਉਣਾ ਨਹੀਂ, ਉਹਨਾਂ ਦਾ ਬਸ ਜਸਟ ਮੈਟਰ ਆਫ ਟਾਈਮ ਹਾਂ ਹੈ ਨਾ, ਵੀ ਕਦੋਂ ਆ ਜਾਣਾ। ਹੁਣ ਆਪਣੀ ਅਪਡੇਟ ਆ ਗਈ ਆ, ਤੇ ਹੁਣ ਜਿਹੜਾ ਈਸਟਰਨ ਟਿਊਲਡ ਹੈਗਾ ਡਿਸਟ੍ਰਿਕਟ, ਸਾਰਾ ਇੱਧਰਲਾ ਏਰੀਆ ਜਿਹੜਾ ਪੋਟਰਵੈਲ ਟਲੈਰੀ ਇਸ ਏਰੀਏ 'ਚ ਆਉਂਦੇ ਨੇ ਹੈ ਨਾ, ਉਹਨਾਂ ਦੇ ਤੇ ਨਵੀਆਂ ਜਿਹੜੇ ਮੰਡੇਰੇ ਵਾਲੇ ਸਿਸਟਮ 'ਚ ਲੱਗ ਗਈਆਂ ਫੀਸਸ ਤੇ ਪੈਨਲਟੀਜ਼ ਹੈ ਨਾ ਜੀ। ਉਹਦੇ ਲਈ ਆਪਣੇ ਕੋਈ ਗੱਲਬਾਤ ਕਰਨ ਲਈ ਅੱਜ ਸਾਈਮਨ ਸਹੋਤਾ ਨਾਲ ਨੇ, ਨਿਕ ਸਹੋਤਾ ਸੌਰੀ। ਤੇ ਉਹਨਾਂ ਨੇ ਇਹ ਦੱਸਣਗੇ ਵੀ ਜ਼ਿਆਦਾ ਅਪਡੇਟ ਤਾਂ ਇਹ ਦੇਣਗੇ ਕਿਉਂਕਿ ਉੱਥੇ ਫਾਰਮਿੰਗ ਕਰਦੇ ਆ ਹੈ ਨਾ। ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ, ਤੇ ਫਿਰ ਆਪਾਂ ਇਹਨੂੰ ਇਹ ਡਿਟੇਲ 'ਚ ਦੇਖਦੇ ਹਾਂ ਵੀ ਕੀ ਇਹ 'ਚ ਸਿਮਿਲੈਰਿਟੀਜ਼ ਨੇ ਮੰਡੇਰੇ ਵਾਲੇ ਨਾਲ, ਤੇ ਕੀ ਗਾਹਾਂ ਵਾਲੇ ਕਿੱਦਾਂ ਦੀ ਫਾਈਟ ਹੋ ਸਕਦੀ ਹੈ। ਹਾਂਜੀ ਜੀ। ਸੋ ਨਿਕ ਸਹੋਤਾ ਜੀ, ਆਇਆਂ ਨੂੰ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਭਾਜੀ, ਤਰਸ਼ਦੀਪ ਭਾਜੀ, ਥੈਂਕ ਯੂ ਤੁਹਾਡਾ। ਇਹ ਤੁਸੀਂ ਐਗ ਤੇ ਜਿਹੜਾ ਟੌਪਿਕ ਕਰਦੇ ਹੋ ਤਾਂ ਬਹੁਤ ਵਧੀਆ ਸੁਣਿਆ ਆ ਕਿ ਫਾਰਮਰ ਜਿਹੜੇ ਆਪਣੇ ਸੈਂਟਰਲ ਵੈਲੀ ਦੇ ਉਹਨਾਂ ਨੂੰ ਅਵੇਅਰਨੈਸ ਮਿਲਦੀ ਹੈਗੀ ਆ। ਸੋ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਹੈਗਾ ਕਿ ਮੰਡੇਰੇ ਕਾਉਂਟੀ ਦੇ ਵਿੱਚ ਆਪਣੇ ਫਾਰਮਰਸ ਫਾਈਟ ਕਰ ਰਹੇ ਹੈਗੇ ਆ, ਇਸੇ ਤਰ੍ਹਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕਿਤੇ ਈਸਟਰਨ ਟੂਲੀ GSA ਗਰਾਊਂਡ ਵਾਟਰ ਸਸਟੇਨੇਬਿਲਿਟੀ ਏਜੰਸੀ ਆ ਜਿਹੜੀ ਉਹਨਾਂ ਨੇ ਗਵਰਨਮੈਂਟ ਨੇ ਐਸਟੈਬਲਿਸ਼ ਕੀਤੀ ਆ, ਉਹ ਪੋਰਟਰਵੈਲ ਦੇ ਏਰੀਏ ਚੋਂ ਆ ਨਾ। ਉਹਦੇ ਵਿੱਚ ਲਾਗੇ ਜਿੱਦਾਂ ਟੈਰਾਵੈਲਾ, ਰਿਚ ਗਰੋਵ, ਡੂਕੋਰ, ਤਾਂ ਟਲੈਰੀ ਕਾਉਂਟੀ ਦਾ, ਕਰਨ ਕਾਉਂਟੀ ਦੇ ਜਿੱਥੇ ਬਾਰਡਰ ਪੈਂਦਾ ਉਹ ਸਾਰਾ ਏਰੀਆ ਆ। ਉਹਦੇ 'ਚ ਅਬਾਊਟ 170,000 ਏਕੜ ਜ਼ਮੀਨ ਹੈਗੇ ਆ, ਹੈ ਨਾ। ਠੀਕ ਹੈ ਜੀ। ਤਾਂ ਉਹਨਾਂ ਨੇ ਆਪਾਂ ਨੂੰ ਬਿੱਲ ਘੱਲਣੇ ਸਟਾਰਟ ਕਰ ਦਿੱਤੇ ਹੈਗੇ ਆ, $270 ਪਰ ਏਕੜ ਫੁੱਟ ਆਫ ਵਾਟਰ ਹੈ ਨਾ। ਤਾਂ ਉਹ ਆਪਾਂ ਨੂੰ ਇਕੱਲਾ 1 ਏਕੜ ਫੁੱਟ ਵਾਟਰ ਦੇ ਰਹੇ ਆ। ਤਾਂ ਪਿਛਲਾ ਤੁਹਾਨੂੰ ਥੋੜਾ ਕ੍ਰੈਡਿਟ ਸ਼ੋ ਕਰ ਰਹੇ ਆ 3 ਸਾਲਾਂ ਦਾ ਹੈ ਨਾ। ਤਾਂ ਉਹ ਪਿਛਲੇ ਸਾਲ ਵੀ
ਤੋਂ ਸਟਾਰਟਿੰਗ ਕੀਤਾ ਹੋਇਆ, 2 ਸਾਲ ਐਕਚੁਅਲੀ ਹੋ ਗਏ ਆ। ਹੂੰ ਤਾਂ ਉਹ ਮੈਂ ਚਾਹੁੰਦਾ ਸੀ ਕਿ ਆਪਣੇ ਸਾਰੇ ਫਾਰਮਰ ਜਿਹੜੇ ਇਸ ਏਰੀਏ ਦੇ ਹੈਗੇ ਆ, ਕਿ ਹੋਰ ਵੀ ਜਿਹੜੇ ਫਾਰਮਰ ਹੈ, ਇਕੱਲੇ ਜ਼ਰੂਰੀ ਨਹੀਂ ਹੈਗਾ ਕਿ ਇਸ ਏਰੀਏ ਚੋਂ, ਕਿਉਂਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਆ, ਉਹਨੇ ਸਾਰਿਆਂ ਨੂੰ ਇਹ ਜਿੰਨੇ ਵੀ GSA ਡਿਸਟ੍ਰਿਕਟ ਬਣਾਏ ਆ, ਬਹੁਤ ਜ਼ਿਆਦਾ ਬਣਾਏ ਹੋਇਆ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਨਾ, ਉਹਨੇ ਸਾਰਿਆਂ ਤੋਂ ਰੈਗੂਲੇਟ ਕਰਨਾ ਹੈਗਾ। ਹਾਂ ਨਾ ਜੀ, ਕਿ ਮਡੇਰੇ ਸੀਗਾ, ਹੁਣ ਇੱਥੇ ਆ ਗਈ ਵਾਰੀ। ਤਾਂ ਇਹ ਦੇਖੋ ਤੁਸੀਂ $270 ਪਰ ਏਕੜ ਫੁੱਟ ਦੇ ਚਾਰਜ ਕਰ ਰਹੇ ਹੈਗੇ, ਜਿਹੜਾ ਮੈਨੂੰ ਜਿਹੜਾ ਬਿੱਲ ਜਿਹੜਾ ਆਇਆ ਹਨਾ। ਤਾਂ ਇਹ ਬਹੁਤ ਵੱਡਾ ਇਸ਼ੂ ਹੈਗਾ ਆ ਕਿ ਨੈਕਸਟ ਈਅਰ ਇਸ ਤੋਂ ਵੀ ਜ਼ਿਆਦਾ ਹੋ ਸਕਦਾ। ਹਜੇ ਤਾਂ 2 ਸਾਲਾਂ ਦਾ ਕ੍ਰੈਡਿਟ ਦਿੰਦੇ ਆ, ਫਿਰ ਜਦੋਂ ਤੁਸੀਂ ਉਹ ਕਹਿੰਦੇ ਕਿ ਅਸੀਂ ਸਿਰਫ ਤੁਹਾਨੂੰ ਕ੍ਰੈਡਿਟ ਦੇਣਾ ਆ 1 ਏਕੜ ਫੁੱਟ ਤੇ ਦੇਣਾ ਆ, ਫਿਰ ਤੁਸੀਂ ਕੀ ਕਰੋਗੇ ਜਦੋਂ ਪਿਸਤਾਚੀਓ ਹੋਵੇ ਜਾਂ ਆਲਮੰਡ ਜਾਂ ਗ੍ਰੇਪਸ ਹੋਣ, ਤੁਹਾਨੂੰ 3 ਤੋਂ 4 ਏਕੜ ਫੁੱਟ ਪਾਣੀ ਚਾਹੀਦਾ ਸਾਲ ਦਾ, ਰਾਈਟ? ਸੋ ਇਹ ਤਾਂ ਬਹੁਤ ਔਖਾ ਹੋ ਜਾਊਗਾ। 1 ਏਕੜ ਫੁੱਟ ਦੇ ਨਾਲ ਤਾਂ ਬੇਸਿਕਲੀ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਭਾਈ ਛੱਡ ਕੇ ਚਲ ਜਾਓ ਜ਼ਮੀਨ। ਬਸ ਇਹੀ ਉਹ ਕਹਿ ਰਹੇ ਹੈਗੇ ਆ। ਜੇ ਆਪਾਂ ਇਕੱਠੇ ਹੋ ਕੇ ਫਾਰਮਰ ਇਸ਼ੂ ਇਹ ਚੁੱਕਣ ਤਾਂ ਕੁਛ ਨਾ ਕੁਛ ਤਾਂ ਜ਼ਰੂਰ ਉਹਨਾਂ ਨੂੰ ਇਹਦਾ ਸੋਚਣਾ ਪਊਗਾ ਕਿ ਨਹੀਂ, ਏਦਾਂ ਨਹੀਂ ਕਰ ਸਕਦੇ। ਹੁਣ ਜਿੱਦਾਂ ਹੁਣ ਇਸ ਥਰਸਡੇ ਨੂੰ ਆ ਮੀਟਿੰਗ, ਪਰਸੋਂ ਨੂੰ ਜੁਲਾਈ, ਹਾਂਜੀ ਜਨਵਰੀ 5 ਨੂੰ ਹਨਾ, 2 ਤੋਂ 4 ਹੈਗੀ ਆ, ਇਹ ਪੋਰਟਰਵੈਲ ਦੇ ਵਿੱਚ ਹੀ ਆ। ਤਾਂ ਇਹ ਜਿੱਦਾਂ ਤੁਸੀਂ ਜਾ ਵੀ ਸਕਦੇ ਹੈਗੇ ਆ, ਜ਼ੂਮ ਮੀਟਿੰਗ ਤੇ ਵੀ ਜਾ ਸਕਦੇ ਆ। ਤਾਂ ਉਹ ਤੁਹਾਨੂੰ 3 ਮਿੰਟ ਤੁਹਾਨੂੰ ਦਿੰਦੇ ਹੈਗੇ ਆ ਨਾ, ਆਪਣਾ ਜਿਹੜਾ ਏਜੰਡਾ ਦੇ ਆਈਟਮ ਦੇ ਵਿੱਚ ਨਹੀਂ ਹੈਗਾ, ਤੁਸੀਂ ਇਕੱਲਾ ਜਾਣਾ ਬੋਲ ਸਕਦਾ ਹੈਗਾ ਆ, ਹਨਾ। ਸੋ ਬੇਸਿਕਲੀ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਜਿੱਦਾਂ ਭਾਜੀ ਹੁਣੀ ਅਰਸ਼ਦੀਪ ਸਿੰਘ ਭਾਜੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਕਿ ਆਪਾਂ ਨੂੰ ਇਹ ਡਾਇਰੈਕਟਰਾਂ ਨੂੰ ਕੁਐਸਚਨ ਪੁੱਛਣੇ ਚਾਹੀਦੇ ਹੈਗੇ ਆ, ਬਈ ਇਹ ਤੁਸੀਂ ਕਿੱਦਾਂ ਇੱਕਦਮ ਬਿਨਾਂ ਫਾਰਮਰਾਂ ਦੀ ਇਨਪੁਟ ਤੋਂ ਤਾਂ ਇਹ ਤੁਸੀਂ ਕਿੱਦਾਂ ਰੈਗੂਲੇਟ ਕਰੀ ਜਾਂਦੇ ਆ, ਹਨਾ। ਤਾਂ ਇਹ ਸੋ ਨਿੱਕ ਇੱਥੇ, ਸੌਰੀ ਮੈਂ ਤੁਹਾਨੂੰ ਰੋਕ ਰਿਹਾ ਇੱਥੇ, ਨਿੱਕ ਜਿੱਦਾਂ ਮਡੇਰੇ ਦੇ ਵਿੱਚ ਸੀਗਾ, ਉਦੋਂ ਉਹਨਾਂ ਨੇ ਇੱਕ ਬੈਲਟ ਜਿਹਾ ਘੱਲਿਆ ਸੀਗਾ ਵੀ ਤੁਸੀਂ ਪ੍ਰੋਟੈਸਟ ਦੇ ਵਿੱਚ ਕਰਕੇ ਘੱਲ ਸਕਦੇ ਆ। ਕੀ ਤੁਹਾਡੇ ਵੀ ਕੋਈ ਇਦਾਂ ਦਾ ਉਹਨਾਂ ਨੇ ਚਿੱਠੀ ਪੱਤਰ ਜਾਂ ਕੋਈ ਪ੍ਰੋਪੋਜੀਸ਼ਨ ਇਦਾਂ ਦੀ ਕੋਈ ਘੱਲੀ ਸੀਗੀ ਵੀ ਤੁਹਾਡੇ ਅਸੀਂ ਇਦਾਂ ਫੀਸ ਲਾਉਣ ਲੱਗੇ ਆ ਜਾਂ ਜੁਰਮਾਨਾ ਲਾਉਣ ਲੱਗੇ ਆ, ਵੀ ਕਿਹੜੇ ਫਾਰਮਰ ਹੱਕ 'ਚ ਆ ਕਿਹੜੇ ਅਗੇਂਸਟ ਆ, ਕੁਛ ਕਿ ਜਾਂ ਸਿੱਧਾ ਹੀ ਇਹਨਾਂ ਨੇ ਫੀਸ ਤੇ ਜਿਹੜੀ ਉਹ ਚੀਜ਼ ਠੋਕ ਦਿੱਤੀ ਆ? ਬ੍ਰਦਰ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਸਿੱਧੀ ਠੋਕੀ ਆ। ਉੱਦਾਂ ਤਾਂ ਜਿੱਦਾਂ ਘੱਲਦੇ ਰਹੇ ਲੈਟਰ ਕਿ ਅਸੀਂ GSA ਡਿਸਟ੍ਰਿਕਟ ਕ੍ਰੀਏਟ ਕੀਤਾ ਆ, ਯਾਨੀ ਕਿ ਉਹਨੇ ਇਹ ਨਹੀਂ ਸਪੈਸੀਫਿਕ, ਇਹ ਨਹੀਂ ਉਹਨੇ ਸ਼ੋ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਚਾਰਜ ਪੈਸੇ ਕਰਿਆ ਕਰਨੇ, ਇੰਨੇ ਕਰਨੇ ਹੈਗੇ ਆ, ਹਨਾ। ਤਾਂ ਉਹ ਮੈਂ ਨਹੀਂ ਰੈਕਮੈਂਡ, ਮੈਂ ਨਹੀਂ ਸ਼ੋਰ ਨਹੀਂ ਹੈਗਾ ਕਿ ਮੈਂ ਕਦੀ ਦੇਖੀ ਹੈਗੀ ਕੋਈ ਲੈਟਰ ਇਹਨਾਂ ਵੱਲੋਂ ਆਈ ਹੋ, ਹਨਾ। ਤਾਂ ਯੂ ਆਰ ਰਾਈਟ, ਤਾਂ ਆਪਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕੁਐਸਚਨ, ਹਨਾ। ਸੋ ਤੁਸੀਂ ਚਾਹੁੰਦੇ ਆ ਵੀ ਇਸ ਵੀਰਵਾਰ ਨੂੰ ਜਦੋਂ ਇਸ ਬੋਰਡ ਵਾਲਿਆਂ ਨੇ ਜਿਹੜਾ ਉੱਥੇ ਬੈਠਣਾ ਆ, ਈਸਟ ਟੂਲੇ ਜਿਹੜੇ ਗਰਾਊਂਡ ਵਾਟਰ ਸਸਟੇਨੇਬਿਲਿਟੀ ਏਜੰਸੀ, ਇਹਨਾਂ ਦੀ ਮੀਟਿੰਗ ਆ ਉੱਥੇ ਬੋਰਡ ਆਫ ਡਾਇਰੈਕਟਰਸ ਦੀ, ਵੀ ਉੱਥੇ ਜਾ ਕੇ ਜਿਹੜੇ ਫਾਰਮਰਸ ਆਪਣੀ ਆਵਾਜ਼ ਜਿਹੜੀ ਚੱਕਣ? ਹਾਂਜੀ, ਇਹਨਾਂ ਦੀ ਮੀਟਿੰਗ ਹੁੰਦੀ ਹੈਗੀ ਆ ਪਹਿਲੇ ਥਰਸਡੇ ਨੂੰ ਈਚ ਮੰਥ। ਤਾਂ ਜੇ ਆਪਾਂ ਇਹਨਾਂ ਨੂੰ ਪਹਿਲਾਂ ਇੱਥੇ ਆਪਣੀ ਆਵਾਜ਼ ਕਰਾਂਗੇ, ਹਨਾ, ਫਿਰ ਜੇ ਇਹਨਾਂ ਨੇ ਨਾ ਸੁਣਿਆ ਤਾਂ ਫਿਰ ਆਪਾਂ ਬੋਰਡ ਆਫ ਸੁਪਰਵਾਈਜ਼ਰ ਕਲੈਰੀ ਕਾਉਂਟੀ ਦੇ ਵਿੱਚ ਵੀ ਜਾ ਸਕਦੇ ਹੈਗੇ, ਉਹਨਾਂ ਨੂੰ ਕਹਿ ਸਕਦੇ ਹੈਗੇ ਆ ਕਿ ਬਈ ਇਹ ਤਾਂ ਤੁਸੀਂ ਜਿਹੜਾ ਇਹ GSA ਜਿਹੜੇ ਡਿਸਟ੍ਰਿਕਟ ਜਿਹੜੇ ਕ੍ਰੀਏਟ ਕੀਤੇ ਹੈਗੇ ਆ, ਇਹਦੇ ਵਿੱਚ ਕੋਈ ਫਾਰਮਰਾਂ ਦੀ ਨਹੀਂ ਇਨਪੁਟ ਹੈਗੀ, ਹਨਾ। ਤਾਂ ਆਪਾਂ ਉਹਨੂੰ ਕਹਾਂ ਵੀ ਲਿਜਾ ਸਕਦੇ ਆ। ਤਾਂ ਜੇ ਜਿੱਦਾਂ ਹੁਣ ਮਡੇਰੇ ਵਾਲਿਆਂ ਦੇ ਵੀ ਅਰਸ਼ਦੀਪ ਭਾਜੀ ਉਹਨਾਂ ਦੀ, ਇਹਨਾਂ ਦੀ ਵੀ ਹੈਲਪ ਲਵਾਂਗੇ ਕਿ ਇਹਨਾਂ ਨੇ ਉੱਥੇ ਜਿੱਦਾਂ ਟਰਨਿੰਗ ਕੀਤਾ ਸੀਗਾ ਲੀਗਲ, ਹਨਾ, ਕਾਉਂਸਲਿੰਗ ਲਈ, ਤਾਂ ਉਹ ਵੀ ਆਪਾਂ ਨੂੰ ਦੇਖਣਾ ਪਊਗਾ ਕਿ ਜੇ ਨਹੀਂ ਨਾ ਮੰਨੇ ਤਾਂ ਕੀ ਕਹਾਂ ਕਰ ਸਕਦੇ ਹੈਗੇ ਆ। ਤੇ ਨਿੱਕ ਆਪਣੇ ਉੱਥੇ ਚਲੋ ਆਪਾਂ ਪੰਜਾਬੀ ਕਮਿਊਨਿਟੀ ਦੇ ਨਾਲ, ਆਪਣੇ ਭਾਈਚਾਰੇ ਦੇ ਨਾਲ, ਆਪਣੀ ਕਮਿਊਨਿਟੀ ਵਾਲਿਆਂ ਦੇ ਉੱਥੇ ਕਿੰਨੀ ਕੁ ਖੇਤੀਬਾੜੀ ਜਿਹੜੀ ਹੈਗੀ? ਓਬਵੀਅਸਲੀ ਦੂਜੇ ਜਾਣੇ ਤਾਂ ਜਿਹੜੇ ਉਹ ਹੋਣਗੇ ਹੀ ਹੋਣਗੇ, ਆਪਣੀ ਕਮਿਊਨਿਟੀ ਵਾਲੇ ਕਿੰਨੇ ਕੁ ਜਿਹੜੇ ਕਿਸਾਨ ਉੱਥੇ ਹਨ ਉਸ ਇਲਾਕੇ ਦੇ ਵਿੱਚ? ਹਾਂਜੀ, ਆਪਣੇ ਉਸ ਦੇ ਚ ਲੀਸਟ ਮੈਂ 14-15 ਫਾਰਮਰਾਂ ਨੂੰ ਤਾਂ ਜਾਣਦਾ ਹੈਗਾ ਜਿਹੜੇ ਉਸ ਏਰੀਏ ਚ ਹੈਗੇ ਆ। ਮੇਰੇ ਹਿਸਾਬ ਦੇ ਨਾਲ ਆਈ ਥਿੰਕ ਇਜ਼ ਓਵਰ 25,000 ਏਕੜ ਹੋਊਗਾ ਜਿਹੜੇ ਆਪਣੇ ਫਾਰਮਰ, ਆਪਣੇ ਜਿਹੜੇ ਖਾਸ ਕਰਕੇ ਪੰਜਾਬੀ ਆ ਜਿਹੜੇ ਉਸ ਏਰੀਏ ਚ ਕਰ ਰਹੇ ਆ, ਹਨਾ। ਮੈਂ ਕੋਸ਼ਿਸ਼ ਤਾਂ ਕਰ ਰਿਹਾ ਕਿ ਸਾਰਿਆਂ ਨੂੰ ਮਿਲਿਆ ਜਾਵੇ, ਹਨਾ, ਕਿ ਸਾਰਿਆਂ ਨੂੰ ਕਿਹਾ ਜਾਵੇ ਕਿ ਆਓ ਬਈ, ਇਹ ਇਕੱਲਾ ਮੇਰਾ ਇਸ਼ੂ ਨਹੀਂ ਹੈਗਾ, ਇਹ ਇਕੱਲਾ ਮਡੇਰੇ ਵਾਲਿਆਂ ਦਾ ਨਹੀਂ ਹੈਗਾ,
ਕੱਲ ਨੂੰ ਉਨੀ ਜਿਹੜੇ ਹੋਰ ਵੀ ਡਿਸਟ੍ਰਿਕਟ ਮੈਂ ਦੇਖਦਾ ਸੀਗਾ ਭਾਜੀ ਇਹਨਾਂ ਦੀ ਵੈਬਸਾਈਟ ਤੇ ਵਾਟਰ ਬੋਰਡ ਵਾਲਿਆਂ ਦੀ ਸੈਕਰਾਮੈਂਟੋ ਉਹਨੇ ਤਾਂ 100 ਦੇ ਹਿਸਾਬ ਨਾਲ ਡਿਸਟ੍ਰਿਕਟ ਕ੍ਰੀਏਟ ਕੀਤੇ ਹੋਆ ਹਨ। ਤਾਂ ਉਹ ਉਹਨਾਂ ਨੇ ਫੋਰਸਿੰਗ ਤੱਕ ਕਈ ਜਿੱਦਾਂ ਚੁੱਪ ਚਪੀਤੇ ਕਰੀ ਜਾਂਦੇ ਆ, ਪਰ ਇਹਨਾਂ ਨੇ ਆਲਰੇਡੀ ਬਹੁਤ ਔਖਾ ਹੋ ਜਾਣਾ ਫਾਰਮਰਾਂ ਲਈ ਹਨਾ। ਤਾਂ ਕਿੱਦਾਂ ਕਰੂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਸਿਰਫ ਆਪਣੇ 240 ਏਕੜ ਨੂੰ ਇੰਨਾ ਚਾਰਜ ਕਰ ਰਹੇ ਆ ਹਨਾ। ਜਿਨ੍ਹਾਂ ਦੇ ਜ਼ਿਆਦਾ ਫਾਰਮ ਹੈ ਉਹਨਾਂ ਨੂੰ ਤਾਂ ਹੋਰ ਜ਼ਿਆਦਾ ਪੈਸੇ ਲੱਗੂਗੇ। ਨਹੀਂ ਬਿਲਕੁਲ ਲਾਈਕ ਤੁਸੀਂ ਹੁਣ ਅਰਸ਼ਦੀਪ ਆਪਾਂ ਕਿੰਨੀ ਵਾਰੀ ਜਸਬੀਰ ਹੁਣਾਂ ਦੇ ਨਾਲ ਸ਼ੋਅ ਕੀਤਾ ਵੀ ਪਰ ਏਕੜ ਕਾਸਟ ਜਿਹੜੀ ਇਕਨੋਮਿਕਸ ਐਗ ਦੀ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ। 1 ਏਕੜ ਫੁੱਟ ਦੇ ਨਾਲ ਤੁਹਾਨੂੰ ਪਾਣੀ ਕੱਢਣ ਦੀ ਉਹਦੇ ਤੇ ਵੀ ਫੀਸ ਆ, ਪਰ ਏਕੜ ਫੁੱਟ ਦੀ ਜਿਹੜੀ ਉਹ ਫੀਸ ਆ, ਤੇ ਚਾਹੀਦਾ ਤੁਹਾਨੂੰ 3 ਤੋਂ 4 ਏਕੜ ਫੁੱਟ ਆ। ਉਹ $500 ਪਰ ਏਕੜ ਦੇ ਹਿਸਾਬ ਨਾਲ ਕਿੱਦਾਂ ਕੋਈ ਜਿਹੜਾ ਅਫੋਰਡੇਬਿਲਟੀ ਤਾਂ ਇੰਪੋਸੀਬਲ ਆ, ਚਾਹੇ ਤੁਸੀਂ ਉਸੇ ਖੁੱਲਾ ਰੱਖ ਰਹੇ ਆ। ਸੋ ਬੇਸਿਕਲੀ ਲੈਂਡ ਫੈਲੋ ਕਰਨ ਦੇ ਵੱਲ ਨੂੰ ਜਿਹੜਾ ਉਹ ਕਰ ਰਹੇ ਆ। ਨਿਕ ਜਦੋਂ ਤੁਸੀਂ ਉੱਥੇ ਦੇ ਹੋਰ ਫਾਰਮਰਸ ਦੇ ਨਾਲ ਗੱਲ ਕਰਦੇ ਆ, ਲਾਈਕ ਆਰ ਦੇ ਇਵਨ ਅਵੇਅਰ, ਉਹਨਾਂ ਨੂੰ ਪਤਾ ਵੀ ਆ ਵੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ, ਜਾਂ ਉਹਨਾਂ ਦਾ ਕੀ ਉਹਨਾਂ ਦਾ ਰਿਐਕਸ਼ਨ ਕਿੱਦਾਂ ਦਾ ਸੀਗਾ? ਉਹਨਾਂ ਦੇ ਰਿਐਕਸ਼ਨ ਭਾਜੀ ਉਹ ਵੀ ਚਾਹੁੰਦੇ ਹੈਗੇ ਆ ਕਿ ਕੋਈ ਮੋਹਰੇ ਹੋਵੇ ਹਨਾ, ਕਿ ਹੋ ਕੇ ਉਹਨਾਂ ਦੀ ਗੱਲ ਸਾਰਿਆਂ ਦੀ ਕਰੇ ਹਨਾ। ਚਾਹੁੰਦੇ ਤਾਂ ਉਹ ਵੀ ਹੈਗੇ ਆ, ਤਾਂ ਉਹਨਾਂ ਦੇ ਕੋਲ ਕੋਈ ਪਲੇਟਫਾਰਮ ਨਹੀਂ ਹੈਗੀ ਕਿ ਜਿਹਦੇ ਨਾਲ ਇਕੱਠੇ ਹੋ ਕੇ ਸਾਰੇ ਫਾਰਮਰ ਇੱਕ ਆਵਾਜ਼ ਬੁਲੰਦ ਕਰਨ ਹਨਾ। ਕੱਲਾ ਤਾਂ ਜ਼ਰੂਰ ਹੈਗੇ ਆ। ਸੋ ਉਹਨਾਂ ਨੇ ਵੀ ਇਹੀ ਕਿਹਾ ਹੈਗਾ ਕਿ ਇਕੱਠੇ ਹੋਈਏ ਹਨਾ। ਤਾਂ ਮੈਂ ਮੋਸਟਲੀ ਤਾਂ ਜਿੱਦਾਂ ਜਸਵੀਰ ਸਿੱਧੂ ਭਾਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕਿ ਇਹ ਚਲੋ ਉਹਨਾਂ ਨੇ ਜਿਹੜੀ ਕ੍ਰੀਏਟ ਕਰ ਰਹੀ ਆ, ਗਵਰਨਮੈਂਟ ਕਹਿ ਰਹੀ ਹੈਗੀ ਆ ਕਿ ਚਲੋ ਵੀ ਦੇयर ਇਜ਼ ਅ ਵਾਟਰ ਇਸ਼ੂ ਆ ਹਨਾ, ਤਾਂ ਕਿ ਪਾਣੀ ਸਾਰੇ ਥੱਲੇ ਨੂੰ ਆ ਰਹੇ ਹੈਗੇ ਆ। ਚਲੋ ਮੰਨ ਲੈਂਦੇ ਹੈਗੇ, ਪਰ ਉਹਨੂੰ ਸਸਟੇਨ ਕਰਨ ਲਈ ਤਾਂ ਫਾਰਮਰ ਆਪਣਾ ਕਿਉਂ ਨਹੀਂ ਕਰ ਸਕਦੇ ਹੈਗੇ ਆਪਣਾ ਰਿਚਾਰਜੇਬਲ ਬੇਸਿਨ। ਔਰ ਫੋਰ ਐਗਜ਼ਾਮਪਲ ਆਪਣੇ ਕੋਲ 240 ਏਕੜ ਆ, ਅਸੀਂ ਉਹਦੇ ਚੋਂ 40 ਏਕੜ ਦਾ ਬੇਸਿਨ ਬਣਾ ਦਿੰਦੇ ਆ ਹਨਾ। ਕਿ ਜ਼ਰੂਰੀ ਥੋੜ੍ਹਾ ਹੈਗਾ ਕਿ ਗਵਰਨਮੈਂਟ ਨੇ ਹੀ ਬਣਾਉਣੇ ਆ ਹਨਾ। ਤਾਂ ਪਰ ਉਹ ਚਾਰਜ ਨਾ ਕਰਨ ਸਾਨੂੰ ਫੀਸ ਹੈ ਨਾ, ਰਾਈਟ। ਸੋ ਮੈਨੂੰ ਲੱਗਦਾ ਨਹੀਂ ਹੈ ਕੋਈ ਉਹਨਾਂ ਨੇ ਕੋਈ ਫਾਰਮਰ ਦੀ ਇਨਪੁਟ ਲੈ ਰਹੇ ਹੈਗੇ ਆ ਹਨਾ। ਤਾਂ ਇਹ ਤਾਂ ਆਪਾਂ ਨੂੰ ਸਾਰਿਆਂ ਦਾ ਇਕੱਠਿਆਂ ਦਾ ਮਸਲਾ ਹੈਗਾ ਆ। ਮੈਂ ਤਾਂ ਫੇਰ ਇਹੀ ਸਾਰਿਆਂ ਨੂੰ ਤਕੀਦ ਕਰੂੰਗਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿੱਥੇ ਵੀ ਕੋਈ ਏਦਾਂ ਦਾ ਫਾਰਮਿੰਗ ਦਾ ਇਸ਼ੂ ਹੁੰਦਾ ਆਪਾਂ ਇਕੱਠੇ ਇੱਕ ਦੂਜੇ ਦੀ ਹੈਲਪ ਕਰੀਏ ਹਨਾ। ਤਾਂ ਇੱਕ ਦੂਜੇ ਦੇ ਨਾਲ ਦੇਖੀਏ ਕੀ ਇਸ਼ੂ ਹੈਗੇ ਆ, ਤਾਂ ਉਹਨੂੰ ਕਹਾਂ ਐਨਾਲਾਈਜ਼ ਕਰੀਏ, ਤਾਂ ਉਹਨੂੰ ਆਪਾਂ ਜ਼ਰੂਰ ਐਕਟ ਕਰਨਾ ਚਾਹੀਦਾ ਹਨਾ ਜੀ। ਨਿਕ ਮੈਂ ਇੱਕ ਆਪਾਂ ਦਰਸ਼ਕਾਂ ਨੂੰ ਹੋਰ ਥੋੜਾ ਜਿਹਾ ਡਿਟੇਲ ਚ ਦੱਸ ਚੱਲੀਏ। ਜਿਵੇਂ ਹੁਣ ਤੁਸੀਂ ਕਹਿ ਰਹੇ ਸੀਗੇ ਵੀ ਆਪਣੇ ਤੇ $270 ਤਾਂ ਫੀਸ ਲੱਗੀ ਹੈ ਏਕੜ ਤੇ ਹਨਾ ਜੀ, ਤੇ ਪਲੱਸ ਉਹਨਾਂ ਨੇ ਜਿਹੜੀ ਪੈਨਲਟੀ ਆ ਉਹ ਕਿੰਨੀ ਲਾਈ ਆ ਪਰ ਏਕੜ ਫੁੱਟ ਤੇ? ਹਾਂਜੀ ਉਹਨਾਂ ਨੇ ਪੈਨਲਟੀ ਮੇਰਾ ਖਿਆਲ ਆ ਮੇਰੇ ਕੋਲ ਪੇਪਰ ਵਰਕ ਤਾਂ ਨਹੀਂ ਹੈਗਾ ਆ। ਆਈ ਥਿੰਕ ਉਹਨੇ 1% ਪਰ ਮੰਥ ਜਿੰਨਾ ਵੀ ਤੁਸੀਂ ਲੇਟ ਉਹਨੂੰ ਨਾ ਦੋਗੇ ਪੈਸੇ, ਉਹਨੇ ਆਲਰੇਡੀ ਉਹ ਕਹਿੰਦੇ ਕਿ ਅਸੀਂ ਐਸਟੈਬਲਿਸ਼ ਕਰ ਚੁੱਕੇ ਹੈਗੇ ਆ 1% ਪੈਨਲਟੀ ਟੋਟਲ ਅਮਾਊਂਟ ਤੇ ਲਾਓਗੇ। ਨਹੀਂ ਜਿਹੜੇ ਆਪਾਂ ਜਿਵੇਂ ਹੁਣ ਮੰਨ ਲਓ ਵੀ 270 ਤਾਂ ਉਹਨਾਂ ਨੇ ਮੈਨੂੰ ਲੱਗਦਾ ਜਿਵੇਂ ਮਡੇਰੇ ਵਾਲਿਆਂ ਤੇ ਲਾਈ ਸੀਗੀ ਉਦੋਂ ਏਕੜ ਦੇ ਹਨਾ ਫੀਸ ਲਾਤੀ ਸੀ ਪਰ ਏਕੜ ਫੁੱਟ ਤੇ ਜਿਹੜੀ ਨਹੀਂ ਇੱਕ ਤਾਂ ਫੀਸ ਲਾਈ ਪਰ ਏਕੜ ਫੁੱਟ ਤੇ ਜੀ, ਇੱਕ ਲਾਈ ਸੀਗੀ ਪੈਨਲਟੀ ਵੀ ਜੇ ਉਹ ਤੋਂ ਵੱਧ ਕਰਦੇ ਆ ਹਾਂ ਜਿੰਨਾ ਕੱਢਦੇ ਜਿਹੜਾ ਆਪਾਂ ਨੂੰ ਇੱਥੇ ਕੱਢਣਾ ਹੀ ਪੈਣਾ। ਚਲੋ ਆਪਾਂ ਇਨਫੋਰਮੇਸ਼ਨ ਉਹ ਹਨਾ ਫੁੱਲ ਕਰ ਲਵਾਂਗੇ। ਤੇ ਜਾਣੀ ਜ਼ਿਆਦਾਤਰ ਤਾਂ ਇਹ ਹੁੰਦਾ ਨਾ ਫਿਰ ਉਹਦੇ ਨਾਲ ਜਿਵੇਂ ਸਿੱਧਾ ਹੀ ਜੇ ਤੁਸੀਂ 2 ਏਕੜ ਫੁੱਟ ਕੱਢ ਲੈਂਦੇ ਹੋ ਉੱਪਰ ਪਾਣੀ ਜਿੰਨੀ ਉਹਨਾਂ ਦੀ ਲਿਮਟ ਦਾ $1000 ਤਾਂ ਉਹਨਾਂ ਨੇ ਪੈਨਲਟੀ ਲਾ ਕੇ ਭੇਜ ਜਾਣੀ ਹੈ। ਫਿਰ ਉੱਥੇ ਖੇਤੀ ਕਿਵੇਂ ਹੋ ਸਕਦੀ? ਬਿਲਕੁਲ ਹਾਂਜੀ। ਤੇ ਨਿਕ ਜਿਹੜੀ ਇਹ ਇਨਫੋਰਮੇਸ਼ਨ ਉਹਨਾਂ ਨੇ ਹੁਣ ਚਿੱਠੀ ਦੇ ਜ਼ਰੀਏ ਘੱਲੀ ਆ ਤੁਹਾਨੂੰ ਸਾਰਿਆਂ ਨੂੰ ਜਾਂ ਕਿੱਦਾਂ ਆ? ਮਤਲਬ ਇਹ ਭਾਜੀ ਇਨਵੋਇਸ ਆਈ ਆ ਉਹਨਾਂ ਵੱਲੋਂ ਹਨਾ, ਜਿਹਦੇ ਤੇ ਉਹਨੇ ਲਿਖਿਆ ਆ ਭਾਜੀ ਯੂ ਆਰ ਰਾਈਟ ਪੈਨਲਟੀ ਵੀ ਮੇਰੇ ਖਿਆਲ $270 ਦੇ ਲੱਗ ਗਈ ਆ। 19 ਪੈਨਲਟੀਜ਼ ਹੈਗੀ ਆ ਜਿੰਨੀ ਫੀਸ ਤਾਂ ਜੇ ਹਾਂਜੀ ਜਿੰਨੀ ਉਹਨਾਂ ਨੇ ਫੀਸ ਪਰ ਏਕੜ ਫੁੱਟ ਦੀ। ਉਹ ਕਹਿੰਦੇ ਸੀਗੇ ਕਿ ਅਸੀਂ ਤੁਹਾਨੂੰ ਅਪ ਟੂ $500 ਤੱਕ ਪਾ ਸਕਦੇ ਹੈਗੇ ਆ ਹਨਾ। 270 ਦਾ ਸਟਾਰਟਿੰਗ ਹੈਗੀ ਆ। ਤਾਂ ਜੇ ਤੁਸੀਂ 1 ਏਕੜ ਫੁੱਟ ਆਪਾਂ ਨੂੰ ਦਿੰਦੇ ਸਿਰਫ 12 ਇੰਚਸ ਤਾਂ ਇਹ ਟੂਲੀ ਰਿਵਰ ਬਾਰੇ ਤਾਂ ਮਡੇਰੇ ਤਾਂ ਮੇਰਾ ਖਿਆਲ 24 ਇੰਚ ਆ ਹਨਾ। 28 ਤਾਂ ਹਾਂਜੀ 28 ਇਹ ਆਪਾਂ ਨੂੰ 1 ਏਕੜ ਫੁੱਟ ਹੀ ਦੇ ਰਹੇ ਕ੍ਰੈਡਿਟ ਕੱਤੇ। ਜੇ ਫੋਰ ਐਗਜ਼ਾਮਪਲ ਆ 240 ਏਕੜ ਆ ਉਹ ਤੁਹਾਨੂੰ 240
ਏਕੜ ਫੁੱਟ ਪਾਣੀ ਦੇ ਰਹੇ ਆ। ਠੀਕ ਹੈ ਜੀ, ਉਹਦੇ ਚੋਂ ਤੁਸੀਂ ਜੇ 100 ਏਕੜ ਕਰ ਲਓ ਤਾਂ ਤੁਹਾਨੂੰ ਉਹਦਾ 2 ਮਿਲ ਜਾਊਗਾ ਹਨਾ ਅਪਰੋਕਸੀਮੇਟਲੀ। ਸੋ ਤਾਂ ਜੇ ਤੁਸੀਂ ਹੋਰ ਕਿਸੇ ਤੋਂ ਬਾਏ ਸ਼ੇਅਰ ਕਰ ਲਓ ਪਾਣੀ ਦੇ ਹਨਾ, ਤਾਂ ਉਹ ਕਹਿੰਦੇ ਕਿ ਤੁਸੀਂ ਉਹ ਵੀ ਕਹਿੰਦੇ ਲਿਆ ਸਕਦੇ ਆ ਜੇ ਲੀਜ਼ ਤੇ ਇਕੱਲਾ ਕਿਸੇ ਤੋਂ ਕੀਤਾ ਹੋਵੇ ਪਾਣੀ ਹਨਾ, ਤਾਂ ਉਹਦੇ ਵੀ ਤੁਸੀਂ ਕ੍ਰੈਡਿਟ ਲਿਆ ਸਕਦੇ ਆ। ਪਰ ਕੰਪਲੀਕੇਟਡ ਹੀ ਹੈ ਸਿਸਟਮ ਹੈ ਬ੍ਰਦਰ, ਇਹ ਥੋੜਾ ਜਿਹਾ ਜਾ ਕੇ ਮੈਂ ਚਾਹੁੰਦਾ ਹੈਗਾ ਕਿ ਆਪਾਂ ਉਹਨਾਂ ਨੂੰ ਡਾਇਰੈਕਟਰਾਂ ਨੂੰ ਪੁੱਛੀਏ ਕਿ ਇਹ ਏਦਾਂ ਕਿੱਦਾਂ ਤੁਸੀਂ ਕਰ ਸਕਦੇ ਹੈਗੇ ਆ ਨਾ, ਕਿ ਬਿਨਾਂ ਦੱਸਣ ਤੋਂ। ਹਾਂਜੀ, ਇਹ ਤਾਂ ਆਪਾਂ ਨੂੰ ਉੱਥੇ ਚੱਲੀਏ ਆਪਾਂ ਸਾਰੇ, ਜਿਵੇਂ ਨਿੱਕ ਨੇ ਦੱਸਿਆ ਹਨਾ, ਤੇ ਇਹ ਜਾ ਕੇ ਗੱਲ ਬਣੀ ਜਿੰਨੀ ਕੁ ਆਪਣਾ ਹੁਣ ਉਹ ਕਹਿੰਦੇ ਵੀ ਲਰਨਿੰਗ ਐਕਸਪੀਰੀਅੰਸ ਆ ਜਿਹੜਾ ਮੰਡੇਰੇ ਵਾਲੇ ਤੋਂ, ਉਹ ਇਹੀ ਆ ਵੀ ਜਿੰਨਾ ਚਿਰ ਬੰਦੇ ਇਕੱਠੇ ਹੋ ਕੇ ਨਹੀਂ ਆਪਾਂ ਜਾਂਦੇ ਉਹਨਾਂ ਚਿਰ ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਇੱਕ 2 ਜਣੇ ਜਾ ਕੇ ਉੱਥੇ ਰੌਲਾ ਪਾਉਂਦੇ ਸੀ, ਉਹਨਾਂ ਨੇ ਕੋਈ ਨਹੀਂ ਸੁਣੀ। ਜਿੱਦਣ ਜਾ ਕੇ ਉਹ ਆਪਾਂ ਬੋਰਡ ਆਫ ਸੁਪਰਵਾਈਜ਼ਰ ਦਾ ਚੈਂਬਰ ਭਰਿਆ, ਬਾਹਰ ਤੱਕ ਲਾਈਨਾਂ ਲੱਗੀਆਂ, ਉੱਥੇ ਰੌਲਾ ਪਿਆ ਹਨਾ, ਤੇ ਸਾਈਨ ਵਗੈਰਾ ਲੈ ਕੇ ਗਏ, ਤੇ ਉਦੋਂ ਬਾਅਦ ਚ ਫੇਰ ਥਿੜਕਣ ਲੱਗੇ ਨੇ, ਥੋੜਾ ਚੇਂਜਸ ਆਈਆਂ, ਨਰਮੀ ਆਈ ਹੈ ਹਨਾ, ਜਿਹੜਾ ਵੀ ਮਾਹੌਲ ਚ ਆਈ ਹੈ। ਜਿੱਥੇ ਪਹਿਲਾਂ ਕੋਈ ਵੀ ਨਹੀਂ ਸੀ ਉੱਥੇ ਐਟਲੀਸਟ 3 ਸੁਪਰਵਾਈਜ਼ਰ ਉਦੋਂ ਉਹਨਾਂ ਨੇ ਸਾਥ ਦਿੱਤਾ ਫਿਰ। ਹਾਂ, ਤੇ ਉਵੇਂ ਦਾ ਹੀ ਆਪਾਂ ਨੂੰ ਇੱਥੇ ਲੈਣਾ ਪੈਣਾ ਰਾਊਟ ਕੋਈ। ਜੀ ਦੇਖੋ ਭਾਜੀ, ਆਪਾਂ ਹੁਣ ਫਾਰਮਰ ਹੈਗੇ ਆ ਹਨਾ, ਹੁਣ ਕਾਫੀ ਜਨਰੇਸ਼ਨਸ ਹੋਈਆਂ ਆ ਹਨਾ, ਸਾਡੇ ਡੈਡ ਹੁਣੀ ਵੀ ਫਾਰਮਰ, ਅਸੀਂ ਵੀ ਨਿੱਕੇ ਹੁੰਦਿਆਂ ਤੋਂ ਫਾਰਮਿੰਗ ਕਰਦੇ ਆਏ ਆ। ਅਸੀਂ ਉਹਨਾਂ ਨੂੰ ਦੇਖਿਆ ਕਿ ਕਿੰਨਾ ਹਾਰਡ ਆ ਯਾਰ ਫਾਰਮਿੰਗ ਕਰਨੀ, ਬਹੁਤ ਜ਼ਿਆਦਾ ਹਾਰਡ ਆ। ਹੁਣ ਡਾਲਰ ਪਾਉਂਡ ਆਲਮੰਡ ਦੇ ਹਿਸਾਬ ਦੇ ਨਾਲ, ਉੱਪਰ ਤੁਸੀਂ ਫਰਟੀਲਾਈਜ਼ਰ ਦੇ ਵੀ ਆ, ਤੁਹਾਡੇ ਹਾਰਵੈਸਟਿੰਗ ਲੇਬਰ ਹੈਗੀ ਆ, ਤਾਂ ਫਾਰਮਰ ਨੂੰ ਭਾਵੇਂ ਖੱਤੇ ਭਾਵੇਂ ਉਹਦੇ ਫ੍ਰੀ ਵੀ ਹੋਣ ਲੈਂਡ ਹਨਾ, ਤਾਂ ਇਹ ਤਾਂ ਟੂ ਮੱਚ ਹੈਗਾ ਆ ਨਾ। ਜਦੋਂ ਉੱਪਰ ਹੁਣ ਜੇ ਤੁਸੀਂ ਹੁਣ 2 ਏਕੜ ਫੁੱਟ ਦਾ ਵੀ ਉਹਨਾਂ ਤੋਂ ਬਾਏ ਕਰਦੇ ਆ ਹਨਾ, ਤਾਂ ਪਲੱਸ ਪੈਨਲਟੀਜ਼ ਕਰਦੇ ਆ, ਆਲਮੋਸਟ ਤੁਹਾਡਾ $1,000-1,200 ਤਾਂ ਇਹੀ ਚੱਲ ਗਿਆ ਏਕੜ ਦਾ ਹਨਾ। ਤਾਂ ਫਾਰਮਰ ਕੀ ਕਰੋਗੇ ਹਨਾ, ਫਿਰ ਤਾਂ ਗਿਵ ਅਪ ਹੀ ਕਰਨੀ, ਫਾਰਮਿੰਗ ਬੰਦੇ ਕਰਨੀ ਪਊ। ਨਹੀਂ, ਇਹ ਤਾਂ ਇਵੈਂਚੁਅਲੀ ਮੈਨੂੰ ਯਾਦ ਆ ਜਦੋਂ ਮੰਡੇਰੇ ਵਾਲੇ ਆਏ ਸੀ ਜਿਹੜੇ ਫਾਰਮਰਸ, ਉਹਨਾਂ ਨੇ ਮੁੱਦਾ ਚੱਕਿਆ ਸੀਗਾ, ਰਾਲਫ ਜਿਹੜੇ ਆ, ਉਹ ਤਾਂ ਇਹੀ ਕਹਿੰਦੇ ਸੀਗੇ ਵੀ ਇਹ ਤਾਂ ਸਰਕਾਰ ਦੀ ਲੈਂਡ ਗ੍ਰੈਬ ਆ, ਮਤਲਬ ਲਾਈਕ ਨਥਿੰਗ ਮੋਰ ਦੈਨ ਦੈਟ, ਵੀ ਇਹ ਤਾਂ ਲੈਂਡ ਗ੍ਰੈਬ ਕਰ ਰਹੇ ਆ, ਵੀ ਤੁਹਾਡੇ ਤੋਂ ਹੌਲੀ ਜਿਹੜੀ ਫਾਰਮਰਸ ਦੇ ਕੋਲੋਂ ਤੁਹਾਡੀ ਜ਼ਮੀਨ ਜਿਹੜੀ ਅਸੀਂ ਖੋਹ ਲੈਣੀ ਆ। ਹੁਣ ਅਨਅਫੀਸ਼ੀਅਲ ਤੌਰ ਦੇ ਉੱਤੇ ਕਿੰਨੇ ਅਰਸ਼ਦੀਪ ਆਪਾਂ ਚਰਚਾ ਕਰ ਚੁੱਕੇ ਹਾਂ ਵੀ ਕਹਿੰਦੇ ਆ ਵੀ ਗਵਰਨਰ ਨਿਊਸਮ ਕਿਤੇ 5 ਲੱਖ ਕਹਿੰਦਾ, ਕਿਤੇ 6 ਲੱਖ ਕਹਿੰਦੇ, ਕਿਤੇ 1 ਮਿਲੀਅਨ ਕਹਿੰਦੇ ਵੀ ਲੈਂਡ ਫੈਲੋ ਕਰਨੀ ਆ। ਸੋ ਇਹ ਤਰੀਕਾ ਆ ਉਸ ਹਿਸਾਬ ਦੇ ਨਾਲ ਵੀ ਹੌਲੀ ਇਹ ਛਡਾਈ ਜਾਵੇ। ਹਾਂਜੀ, ਨਹੀਂ ਇਹ ਤਾਂ ਜ਼ਿਆਦਾ ਤੋਂ ਜ਼ਿਆਦਾ ਚੈਲੰਜ ਹੀ ਬਣਦਾ ਜਾਂਦਾ ਹਨਾ, ਜ਼ਿਆਦਾ ਜਿਵੇਂ ਵੀ ਆਪਾਂ ਦੇਖਦੇ, ਨਾਲੇ ਹਜੇ ਇਹ ਸਟਾਰਟਿੰਗ ਹੀ ਹੈ, ਇਹ ਸਟਾਰਟਿੰਗ ਨੇ ਸਟੈਪ ਦੇ, ਹਜੇ ਇਹਨਾਂ ਨੇ ਇਨਫੋਰਸਮੈਂਟ ਤੇ ਨਹੀਂ ਆਏਗੇ, ਹਜੇ ਤਾਂ ਕੁਛ ਕਰ ਰਹੇ ਆ। ਕਿਉਂਕਿ ਜਿਵੇਂ ਹੁਣ ਆਪਾਂ ਜੇ ਮੰਡੇਰੇ ਦੀ ਐਗਜ਼ਾਮਪਲ ਲੈ ਕੇ ਚੱਲੀਏ, ਉਹਨਾਂ ਦਾ ਆਪਣੇ ਕੋਲ ਡੇਟਾ ਜ਼ਿਆਦਾ ਅਵੇਲੇਬਲ ਆ ਹਨਾ, ਉਹਨਾਂ ਨੇ ਐਤਕੀ 100 ਲਾਈ ਹੈ, ਅਗਲੀ ਵਾਰ 200 ਹੋ ਜਾਣੀ, ਉਦੋਂ ਬਾਅਦ 300, ਜਾਣੀ ਕਿ ਹਰੇਕ ਸਾਲ ਫਾਰਮਿੰਗ ਘਟੀ ਜਾਊਗੀ, ਖੇਤੀ ਵਾਲੀ ਲੈਂਡ ਛੱਡੀ ਜਾਣਗੇ ਲੋਕ ਹਨਾ। ਤੇ ਐਵੇਂ ਦਾ ਰਾਊਟ ਹੀ ਬਾਕੀ ਸਾਰੇ GSA ਹੁਣ ਆਪਾਂ ਪਤਾ ਹੀ ਸੀਗਾ ਵੀ ਇੱਧਰ ਨੂੰ ਵੀ ਆਉਣਾ ਹੀ ਆ। ਇੱਥੇ ਨਿੱਕ ਇਹ ਵੀ ਚੀਜ਼ ਕਲੀਅਰ ਕਰਿਓ ਵੀ ਜਿੱਦਾਂ ਮੰਡੇਰੇ ਦੇ ਵਿੱਚ ਵਾਈਟ ਵਾਟਰ ਲੈਂਡਸ ਵਾਲਾ ਮਸਲਾ ਸੀਗਾ ਵੀ ਜਿਨ੍ਹਾਂ ਨੂੰ ਜਿਹੜਾ ਨਹਿਰੀ ਪਾਣੀ ਮਿਲਦਾ, ਡਿਸਟ੍ਰਿਕਟ ਵਾਟਰ ਮਿਲਦਾ, ਇੱਥੇ ਸਾਰੇ ਇਹਦੇ ਉੱਤੇ ਇਹਨਾਂ ਨੇ ਕੀਤਾ ਜਾਂ ਇੱਥੇ ਵੀ ਭੇਦਭਾਵ ਆ? ਨਹੀਂ, ਇੱਥੇ ਵੀ ਹੈਗਾ, ਇੱਥੇ ਵਾਈਟ ਏਰੀਆ ਆ, ਉਹਨਾਂ ਨੂੰ ਤਾਂ ਹੋਰ ਵੀ, ਉਹਨਾਂ ਨੂੰ ਤਾਂ 1 ਏਕੜ ਫੁੱਟ ਵੀ ਨਹੀਂ ਦਿੰਦੇ ਹੈਗੇ, ਉਹਨਾਂ ਨੂੰ ਤਾਂ ਸਾਰੇ ਤੁਹਾਨੂੰ ਪੈਸੇ ਪੇ ਕਰਨੇ ਪੈਣੇ ਹੈਗੇ ਆ। ਤਾਂ ਮੰਡੇਰੇ ਵਾਲੇ ਜਿਹੜੇ ਵਾਈਟ ਵਾਟਰ ਲੈਣ ਨਹੀਂ ਆ ਨਾ, ਉਹ ਵੀ ਸੁਣ ਲੈਣ, ਇਵੈਂਚੁਅਲੀ ਤੁਹਾਡਾ ਵੀ ਹਾਲ ਇਹਨਾਂ ਨੇ ਇਹੀ ਕਰਨਾ ਜੋ ਫਿਰ। ਭਾਜੀ ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਨੀ ਮੰਗਦਾ ਕਿ ਇੱਕ ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਕਿਸੇ ਨੂੰ ਕਾਲ ਕੀਤੀ ਸੀਗੀ ਕਿ ਜਿਹੜੇ ਕਈ ਬੰਦੇ ਇਹ ਵੀ ਹੈਗੇ ਆ ਕਿ ਉਹ ਕਹਿੰਦੇ ਕਿ ਮੈਂ ਜਿਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਵੀ ਆਵੋ ਹਨਾ, ਉਹ ਕਹਿੰਦੇ ਕਿ ਵੀ ਸਾਨੂੰ ਅਜੇ ਤੱਕ ਆਇਆ ਨਹੀਂ ਕੁਝ ਵੀ, ਅਸੀਂ ਕਿਉਂ ਆਈਏ ਹਨਾ। ਕਹਿੰਦੇ ਕਿ ਵੀ ਜਿਹਨਾਂ ਦਾ ਕਹਿੰਦੇ ਇਸ਼ੂ ਆ ਉਹ ਤੁਸੀਂ ਆਪਣਾ ਕਹਿੰਦੇ ਲੈ ਕੇ ਜਾਓ ਹਨਾ। ਸੋ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਕਿ ਦੇਖੋ ਇਹ ਇਸ਼ੂ ਜਿੱਦਾਂ ਆਪਣੇ ਪੰਜਾਬ ਦੇ ਫਾਰਮਰਾਂ ਦਾ ਹੋਇਆ, ਇੱਥੇ ਵੀ ਇਹੀ ਹਾਲ ਆ ਹਨਾ। ਤਾਂ ਤੁਸੀਂ ਆਪਾਂ ਸਾਰਿਆਂ ਦਾ, ਜੇ ਤੁਹਾਡਾ ਮਸਲਾ ਆ ਉਹ ਸਾਡਾ ਵੀ ਕੱਲ੍ਹ ਨੂੰ ਬਣ ਸਕਦਾ, ਤਾਂ ਆਪਾਂ ਨੂੰ ਇੱਦਾਂ ਨਹੀਂ ਕਰਨੀ ਚਾਹੀਦੀ। ਇੱਕ ਦੂਜੇ ਦੇ ਨਾਲ ਜਾ ਕੇ ਸਾਰੇ ਇਕੱਠੇ ਹੋ ਕੇ ਸ਼ੋਅ ਕਰੀਏ ਹਨਾ ਕਿ ਅਸੀਂ ਫਾਰਮਿੰਗ ਕਮਿਊਨਿਟੀ ਆ ਜੀ। ਸਮਹਾਓ ਆਪਾਂ ਸਾਰੇ ਰਿਲੇਟਡ ਹੀ ਆ, ਜੇ ਭਾਵੇਂ ਹੁਣ ਟਰੱਕਿੰਗ ਵਾਲੇ ਵੀ ਹੋਏ ਵੀਰ ਜਾਂ ਕੋਈ ਪੈਕਿੰਗ ਹਾਊਸਿਸ ਵਾਲੇ ਹੋਏ, ਸੈਂਟਰਲ ਵੈਲੀ ਤਾਂ ਸਾਰਾ ਹੈਗਾ ਫਾਰਮਿੰਗ ਤੇ ਡਿਪੈਂਡ ਆ ਹਨਾ ਜੀ। ਤਾਂ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਇਕੱਠੇ ਹੋ ਕੇ ਥੋੜਾ ਜਿਹਾ ਸਲਾਹ ਵੀ ਲੈਣੀ ਚਾਹੀਦੀ ਹੈਗੇ ਆ। ਪੋਲੀਟਿਕਸ ਨੂੰ ਵੀ ਜਿਹੜੇ ਆਪਣੇ ਹੱਕ ਲਈ ਖੜੇ ਆ, ਭਾਵੇਂ ਰਿਪਬਲਿਕਨ ਹੋਣ ਜਾਂ ਡੈਮੋਕ੍ਰੈਟਿਕ ਹੋਣ, ਉਹਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ ਹਨਾ। ਤੇ ਜਿਹੜੇ ਆਪਣੇ ਨਾਲ ਆਪਣਾ ਸਾਥ ਦਊਗੇ ਤਾਂ ਆਪਣੇ ਫਾਰਮਰਾਂ ਨੂੰ ਕਰਾਂਗੇ ਹਨਾ।
ਤਾਂ ਫਾਰਮਿੰਗ ਤਾਂ ਬਹੁਤ ਔਖਾ ਹੋ ਰਿਹਾ ਮੈਨੂੰ ਲੱਗ ਰਿਹਾ ਜੀ। ਹਨਾ। ਆਪਣੇ ਨਾਲ ਅਰਸ਼ਦੀਪ ਸਿੰਘ ਨਿੱਕ ਜੀ ਬੂਟਾ ਸਿੰਘ ਜੀ ਜੁੜੇ ਨੇ। ਹਾਂਜੀ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਆ ਬਾਈ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇੱਕ ਤਾਂ ਬਾਈ ਜੀ ਨੇ ਆ ਜਿਹੜੀ ਹੁਣੇ ਗੱਲ ਕੀਤੀ ਨਾ ਵੀ ਸਾਥ ਨਹੀਂ ਦਿੰਦੇ, ਇਹ ਵੇਖ ਲਓ ਵੀ ਜੇ ਨਾ ਸਾਥ ਦੇਣਗੇ ਤਾਂ ਵਾਰੀ ਉਹਨਾਂ ਦੀ ਵੀ ਆ ਜਾਣੀ ਹੈ। ਜੇ ਇਕੱਠੇ ਹੋ ਕੇ ਲੜੋਗੇ ਤਾਂ ਚੰਗੇ ਰਹੋਗੇ। ਹਾਂਜੀ ਜੀ। ਤੇ ਦੂਜਾ ਨੰਬਰ ਇਹ ਆ ਜੀ ਵੀ ਦਿਲ ਨਾ ਛੱਡੋ। ਇਹ ਨਾ ਗਵਰਨਮੈਂਟ ਦੀ ਪਾਲਿਸੀ ਆ ਹੁਣ ਵਰਲਡ ਵਾਈਡ ਵੀ ਵੱਡੀਆਂ ਕੰਪਨੀਆਂ ਦੇ ਵੱਡੇ ਫਾਰਮ ਵਾਲਿਆਂ ਨੂੰ ਰੱਖਣਾ ਤੇ ਛੋਟਿਆਂ ਨੂੰ ਖਤਮ ਕਰਨਾ, ਉਹਨਾਂ ਨੂੰ ਕਾਮੇ ਬਣਾਉਣਾ ਹੈ। ਤੇ ਇਸ ਕਰਕੇ ਨਾ ਪੂਰੀ ਲੜਾਈ ਲੜੋ। ਇੱਥੇ ਸਾਡੇ ਕੰਪਨੀਆਂ ਹੀ ਉਹਨਾਂ ਨੂੰ ਜ਼ਿਆਦਾ ਲਾਲਚ ਦੇ ਕੇ ਨਾ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਉਹਨਾਂ ਨੇ ਉਹ ਖਰੀਦ ਲਈਆਂ ਜੀ। ਹਾਂਜੀ, ਇਸ ਕਰਕੇ ਇਹਨਾਂ ਨੂੰ ਤੰਗ ਕਰਕੇ ਵੀ ਇਹ ਛੱਡ ਜਾਣ ਤੇ ਇਹ ਲੜਾਈ ਲੜੋ ਪੂਰੀ ਕਾਇਮ ਹੋ ਕੇ ਤੇ ਦਿਲ ਨਹੀਂ ਛੱਡਣਾ ਤੇ ਖੱਟੋਗੇ ਕੁਛ। ਮੇਰਾ ਤਾਂ ਇੰਨਾ ਹੀ ਮੈਸੇਜ ਸੀਗਾ ਜੀ। ਥੈਂਕ ਯੂ ਬੂਟਾ ਸਿੰਘ ਜੀ, ਮਿਹਰਬਾਨੀ ਜੀ। ਨਹੀਂ, ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਰਾਜਕਰਨ ਜੀ। ਜਿਹੜਾ ਨਾ ਜੇ ਆਪਾਂ ਬਹੁਤ ਇਹ ਤੇ ਡਿਟੇਲ 'ਚ ਵੀ ਗੱਲ ਕਰ ਚੁੱਕੇ ਹਾਂ, ਪਰ ਆਪਾਂ ਫੇਰ ਉਹ ਤੇ ਗੱਲ ਉਹ ਹਮਨੇ ਹੌਟ ਟੌਪਿਕ ਹੋ ਜਾਂਦਾ ਵੀ ਛੱਡੀ ਨਹੀਂ ਜਾਂਦੀ ਵੀ ਜਿਹੜੀ ਕਾਰਪੋਰੇਟ ਫਾਰਮਿੰਗ ਆ ਉਹਨੂੰ ਤਾਂ ਜਿਹੜੀਆਂ ਸਾਰੀਆਂ ਪਾਲਿਸੀਆਂ ਕਰਦੀਆਂ ਹੀ ਨੇ ਹਨਾ, ਐਡਵਰਟਾਈਜ਼ ਕਰਦੀਆਂ ਨੇ, ਉਹਨਾਂ ਨੂੰ ਇਨਕਰੇਜ ਕਰਦੀਆਂ ਨੇ ਵੀ ਉਹੋ ਜੀ। ਤੇ ਉਹਦੇ ਲਈ ਉਹ ਜਿਹੜਾ ਹੁਣ ਦੀ ਅੱਜ ਦੀ ਤਰੀਕ 'ਚ ਜੇ ਆਪਾਂ ਦੇਖੀ ਜਾਈਏ, ਕਾਰਪੋਰੇਟ ਫਾਰਮਿੰਗ ਆਪਣੇ ਵੈਲੀ 'ਚ 10% ਤੋਂ ਘੱਟ ਹਨਾ। ਵੱਡੇ ਫਾਰਮਰ ਹੈਗੇ ਨੇ ਜਿਹੜੇ ਜੱਦੀ ਪੁਸ਼ਤੀ ਹੈਗੇ ਜਿਹਨਾਂ ਕੋਲ ਲੈਂਡਸ ਹੈਗੀਆਂ, ਬਟ ਕਾਰਪੋਰੇਸ਼ਨ ਅਜੇ ਵੀ ਘੱਟ ਨੇ ਹਨਾ, 10%। ਪੈਰਾਮਾਊਂਟ ਆ ਗਿਆ। ਹਾਂਜੀ, ਹਾਂ ਬਿਲਕੁਲ ਪੈਰਾਮਾਊਂਟ ਆ ਗਈ। ਤੇ ਪਰ ਇਹਨਾਂ ਨੇ ਛੇਤੀ ਟੇਕ ਓਵਰ ਕਰਨਾ, ਇਹ ਗੱਲ ਬਿਲਕੁਲ ਸਹੀ ਆ ਵੀ ਲੇਟਰ ਔਨ ਇਹਨਾਂ ਨੇ ਕਰਕੇ ਜਦੋਂ ਟੇਕ ਓਵਰ ਹੋ ਗਿਆ ਨਾ ਫੇਰ ਪਾਲਿਸੀਜ਼ ਵੀ ਉਵੇਂ ਬਣ ਜਾਂਦੀਆਂ। ਦੇਖੋ ਅਰਸ਼ਦੀਪ ਸਿੰਘ ਨੇ ਆਪਾਂ ਜਦੋਂ ਇਹ ਗੱਲ ਕਰ ਰਹੇ ਹਾਂ, ਜਦੋਂ ਪੈਰਾਮਾਊਂਟ ਵਰਗਿਆਂ ਨੇ ਵਾਟਰ ਰਾਈਟਸ ਦੇ ਲਈ ਏਡੇ ਕੇਸ ਕੀਤੇ, ਉਹਨਾਂ ਨੇ ਦੂਰ ਦੀ ਸੋਚੀ। ਉਹ ਦੂਰ ਦੀ ਸੋਚ ਰਿਹਾ ਵੀ ਕਿੱਦਾਂ ਪਾਣੀ ਜਿਹਦੇ ਕੋਲ ਪਾਣੀ ਉਹੀ ਖੇਤੀ ਕਰ ਸਕਦਾ। ਇਵੈਂਚੁਅਲੀ ਜਿਹੜੀ ਗੱਲ ਇਹ ਆ, ਜੇ ਪਾਣੀ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ, ਇਹ ਸਭ ਨੂੰ ਹੀ ਪਤਾ ਆ ਵੀ ਚਾਹੇ ਕਿੱਡੀ ਵੀ ਕੋਈ ਚੀਜ਼ ਆ। ਤੇ ਜਿਹਦਾ ਪਾਣੀ ਦੇ ਉੱਤੇ ਹੱਕ ਆ, ਜਿਹਦਾ ਪਾਣੀ ਦੇ ਉੱਤੇ ਰਾਈਟ ਆ, ਜਿਹਦੇ ਕੋਲ ਪਾਣੀ ਅਵੇਲੇਬਲ, ਉਹੀ ਖੇਤੀ ਕਰੂਗਾ, ਉਹੀ ਵਰਲਡ ਆਰਡਰ ਜਿਹੜਾ ਚਲਾ ਕੇ ਰੱਖੂਗਾ। ਹੁਣ ਤੁਸੀਂ ਦੇਖੋ ਯੂਕਰੇਨ ਤੇ ਰੂਸ ਦਾ ਮਸਲਾ ਪਿਆ ਆ, ਇੰਨੀ ਦੂਰ ਆਪਣੇ ਤੋਂ ਉਦਾਂ ਦੇਖਿਆ ਜਾਵੇ ਵੀ ਹਜ਼ਾਰਾਂ ਹੀ ਮੀਲ ਦੂਰ ਆ, ਪਰ ਦੁਨੀਆ ਦੀ ਸਭ ਤੋਂ ਜ਼ਿਆਦਾ ਕਣਕ ਤੇ ਗ੍ਰੇਨਸ ਉੱਥੇ ਜਿਹੜੇ ਹੋ ਰਹੇ ਆ ਉਹ ਵਿੱਚ ਵਿਚਾਲੇ ਫਸੇ ਆ। ਤੇ ਹੁਣ ਤੁਸੀਂ ਕਣਕਾਂ ਦੇ ਤੇ ਆਟੇ ਦਾ ਭਾਅ ਦੇਖਦੇ ਆ ਨਾ ਕਿੱਥੇ ਨੂੰ ਜਾਂਦਾ ਹੈ। ਤੁਸੀਂ ਦੇਖੋ ਵੀ ਕਦੋਂ ਤੱਕ ਇਹ ਚੀਜ਼ਾਂ ਜਿਹੜੀਆਂ, ਸੋ ਇਹ ਕੰਟਰੋਲ ਦਾ ਇਵੈਂਚੁਅਲੀ ਜਿਹੜਾ ਆ ਉਹ ਇੱਕ ਸਾਧਨ ਜਿਹੜਾ ਬਣ ਜਾਂਦਾ। ਜੀ ਨਿਕ, ਤੁਸੀਂ ਕਹਿਣ ਲੱਗੇ ਸੀ ਕੁਝ। ਜੀ ਨਹੀਂ, ਸਹੀ ਗੱਲ ਹੈ ਭਾਜੀ। ਜਿੱਦਾਂ ਹੁਣ ਵੰਡਰਫੁਲ ਵਾਲੇ ਹੋਏ ਆ, ਪੈਸੇ ਦੇ ਵੱਡੀ ਕਾਰਪੋਰੇਸ਼ਨਸ ਹੋਏ ਹਨਾ, ਤਾਂ ਇਹ ਲੋਕਾਂ ਦੇ ਆਪਣੇ ਵਾਟਰ ਰਾਈਟਸ ਬਹੁਤ ਪਹਿਲਾਂ ਖਰੀਦੇ ਹੋ ਆ ਹਨਾ ਜੀ, ਕਿ ਖੇਤੀ ਕਰਨ ਤੋਂ ਪਹਿਲਾਂ ਹੀ ਇਹਨਾਂ ਨੇ ਮਲਟੀ ਏਕੜ 'ਚ ਫਾਰਮਿੰਗ ਹੈ। ਫਿਰ ਕਾਫੀ ਹੋਰ ਵੀ ਕਾਰਪੋਰੇਸ਼ਨਸ ਹੈਗੀਆਂ, ਮੈਨੂੰ ਉਹਦਾ ਨਾਂ ਨਹੀਂ ਇੱਕ ਆਉਂਦਾ। ਉਹਨਾਂ ਕੋਲ ਮੇਰਾ ਖਿਆਲ ਆ ਕਿ ਓਵਰ ਮਿਲੀਅਨ ਏਕੜ ਆ ਕੈਲੀਫੋਰਨੀਆ 'ਚ ਹਨਾ ਜੀ। ਤਾਂ ਉਹਨਾਂ ਦੇ ਕੋਲ ਆਪਣੇ ਵਾਟਰ ਰਾਈਟਸ ਉਹ ਗਾਂ ਵੇਚਦੇ ਵੀ ਆ। ਤਾਂ ਉਹ ਤਾਂ ਗੱਲ ਸਹੀ ਹੈਗੀ ਆ, ਕਾਰਪੋਰੇਸ਼ਨ ਦੇ ਉਹ ਮੰਗਦੀਆਂ ਹੈਗੀਆਂ ਕਿ ਜਿਹੜੀਆਂ ਨੂੰ 5-6 ਵੱਡੀਆਂ ਕਾਰਪੋਰੇਸ਼ਨਾਂ ਹੋਣ ਜਿਹਦੇ ਤੇ ਗਵਰਨਮੈਂਟ ਇਨਵਾਇਰਮੈਂਟਲ ਵਾਲੇ ਉਹਨੂੰ ਕੰਟਰੋਲ ਕਰਨ, ਤਾਂ ਸੌਖਾ ਹੈਗਾ ਉਹਨਾਂ ਲਈ। ਕਿ ਨਿੱਕੇ ਫਾਰਮਰਾਂ ਨੂੰ ਔਖਾ ਹੈ ਕੰਟਰੋਲ ਕਰਨਾ। ਉਹ ਤਾਂ ਸਿਰਫ ਆਪਣਾ ਦੇਖਦੇ ਆ ਕਿ ਸਾਨੂੰ ਕਿੱਥੋਂ ਫਾਇਦਾ ਹੁੰਦਾ ਹੈਗਾ ਹਨਾ ਜੀ। ਤਾਂ ਉਹਨਾਂ ਨੂੰ ਕੋਈ ਵੀ ਸਮੋਲਰ ਫਾਰਮਰਾਂ ਦੇ ਨਾਲ ਗਵਰਨਮੈਂਟ ਨੂੰ ਕੋਈ ਲੈਣ ਦੇਣਾ ਨਹੀਂ ਹੈਗਾ, ਵੱਡੀਆਂ ਕਾਰਪੋਰੇਸ਼ਨਾਂ ਮੰਗਦੀਆਂ ਹੈ ਨਾ ਜੀ। ਜੀ ਅੱਛਾ ਨਿਕ, ਇੱਕ ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜਾ ਆਪਣੇ ਵਾਟਰ ਲੈਵਲ ਕੀ ਆ ਤੁਹਾਡੇ ਉੱਥੇ ਇਸ ਟਾਈਮ ਉੱਥੇ ਭਾਜੀ ਜਿਹੜਾ ਵਾਟਰ ਲੈਵਲ ਆ ਅਬਾਊਟ 270 ਫੀਟ ਦੇ ਲਾਗੇ ਛਾਗੇ ਆ। ਅੱਛਾ ਜੀ, ਹਨਾ ਜੀ। ਤਾਂ ਅੱਜ ਤੋਂ ਜਦੋਂ ਅਸੀਂ ਪਹਿਲਾਂ ਫਾਰਮ ਉਹ ਖਰੀਦਿਆ ਸੀਗਾ 2008 ਦੇ ਵਿੱਚ, ਉਦੋਂ ਸੀਗਾ ਅਬਾਊਟ ਆਈ ਬਲੀਵ 245 ਸੀਗਾ ਹਨਾ, 25 ਫੁੱਟ ਹੀ ਹੋਇਆ ਡਾਊਨ। ਪਰ ਉੱਥੇ ਸਬਸਾਈਡੈਂਸ ਬਹੁਤ ਹੈਗੀ ਆ। ਉੱਥੋਂ ਫਰੈਂਡ ਤੇ ਕਰਨਕ ਨੇ ਉਹ ਉੱਧਰ ਦੀ ਲੰਘ ਰਿਹਾ। ਉਹ ਜੇ ਤੁਸੀਂ ਉਸ ਇਲਾਕੇ 'ਚ ਜੇ ਕਿਤੇ ਜਾਓ ਤਾਂ ਤੁਸੀਂ ਦੇਖੋ ਕਿ ਉਹ ਨਵੀਂ ਉਹ ਨਹਿਰ ਬਣਾ ਰਹੇ ਆ, ਬਹੁਤ ਉਹਨਾਂ 3 ਗੁਣਾ ਵੱਡੀ ਨਹਿਰ ਜਿਹੜੀ ਜਾਂਦੀ ਆ ਲਾਸ ਐਂਜਲਸ ਨੂੰ, ਫ੍ਰੈਜ਼ਨੋ ਤੋਂ ਜਾਂਦਾ ਹੈਗਾ ਪਾਣੀ। ਤਾਂ ਉਹਦੇ ਨਾਲ ਹੀ ਇੱਕ ਹੋਰ ਬਣਾ ਰਹੇ ਆ। ਉਹ ਕਹਿੰਦੇ ਕਿ ਸਬਸਾਈਡੈਂਸ ਕਰਕੇ ਉਹਨਾਂ ਦਾ 5 ਫੁੱਟ ਤੋਂ 6 ਫੁੱਟ ਤੱਕ ਉਹ ਜਿਹੜੀ ਨਹਿਰ ਆ, ਜਿਹੜੀ ਐਗਜ਼ਿਸਟਿੰਗ ਆ, ਜਿਹੜੀ ਉਹ ਥੱਲੇ ਬੈਠ ਰਹੀ ਆ ਹਨਾ। ਤਾਂ ਉਹ ਥਾਂ ਤੋਂ ਉਹਦੇ ਤੋਂ ਪਾਣੀ ਕਹਿੰਦੇ ਸਾਡਾ ਕਹਿੰਦੇ ਲੋਸਟ ਕਹਿੰਦੇ ਜਾ ਰਿਹਾ। ਦੇਖੋ ਤੁਸੀਂ ਉਹ ਨਹਿਰ ਤੇ ਉਹ ਜਿਹੜੇ ਨਹਿਰ ਦੇ ਐਕਸਟਰਾ ਚਾਰਜਸ ਆ ਉਹ ਵੀ ਸਾਡੇ ਸਿਰ ਪਾ ਰਹੇ ਆ
ਇਹਦੇ ਵਿੱਚ ਮੈਂ ਡਾਕੂਮੈਂਟਸ ਤੁਹਾਨੂੰ ਘੱਲੇ ਸੀਗੇ, ਸ਼ਾਇਦ ਉਹਦੇ 'ਚ ਹੈਗਾ ਡਾਕੂਮੈਂਟ ਤੇ ਵੀ ਲਿਖਿਆ ਹੈ ਕਿ ਉਹ ਸਾਨੂੰ ਉਹ ਕਹਿੰਦੇ ਕਿ ਕੁਛ $10 ਪਰ ਏਕੜ ਫੁੱਟ ਦੇ ਉਹਦੇ ਚਾਰਜਸ ਹੈਗੇ ਆ ਕਿ ਜਿਹੜੀ ਆਪਾਂ LA ਨੂੰ ਫਰੈਂਟ ਕਰੰਟ ਕਨੇਲ ਜਿਹੜੀ ਬਣ ਰਹੀ ਆ ਉਹ ਵੀ ਆਪਾਂ ਬਣਾ ਕੇ ਦੇ ਰਹੇ ਹੈਗੇ ਆ ਨਾ ਸਾਰੇ ਫਾਰਮਰ। ਤੇ ਪਾਣੀ ਜਿਹੜਾ ਉਹ ਵੇਚ ਰਹੇ ਆ ਉਹਨੂੰ LA ਨੂੰ? ਨਹੀਂ ਜੀ, ਇਹ ਵੇਚ ਰਹੇ ਨਹੀਂ, ਇਹਨਾਂ ਨੂੰ ਪਹਿਲਾਂ ਰਾਈਟਸ ਦਿੱਤੇ ਉਹ ਹੈਗੇ ਆ ਬਹੁਤ ਪੁਰਾਣੇ, ਤੇ ਉਹ ਉਹਨਾਂ ਨੂੰ ਜਾਣਾ ਹੀ ਜਾਣਾ ਆ, ਉਹਨਾਂ ਨੂੰ ਜਾਣਾ ਹੀ ਜਾਣਾ। ਉਹਦੇ ਚੋਂ ਜੇ ਆਪਾਂ ਨੂੰ 5% ਵੀ ਉਹ ਪਾਣੀ ਦੇ ਦੇਣ ਬਹੁਤ ਨਾਫਿਆ ਇਹ ਫਰੈਂਟ ਕਰੰਟ ਕਨੇਲ ਚੋਂ ਵੀ, ਤਾਂ ਉਹ ਤਾਂ ਦੇ ਨਹੀਂ ਰਹੇ, ਉਹ ਐਕਚੁਅਲੀ ਦੁੱਗਣਾ ਕਰ ਰਹੇ ਹੈਗੇ ਆ, ਹੋਰ 3 ਗੁਣਾ ਜ਼ਿਆਦਾ। ਤਾਂ ਉਹਨਾਂ ਨੂੰ ਜਾਂ ਕਿ ਜੇ ਹੁਣ LA ਆ ਜਾਂ ਕੋਸਟ ਤੇ ਸਿਟੀਆਂ ਆ ਇੱਧਰ ਨੂੰ ਸੈਨ ਲੂਇਸ ਬਿਸਪੋ ਆ, ਉਹਨਾਂ ਨੂੰ ਆਪਣੇ ਦੂਜੇ ਪਲਾਂਟਸ ਕਿਉਂ ਨਹੀਂ ਲਾ ਰਹੇ ਹੈਗੇ ਆ, ਉਹਨੂੰ ਕੀ ਕਹਿੰਦੇ ਡੀਸੈਲਿਨੇਸ਼ਨ? ਹਾਂਜੀ ਡੀਸੈਲਿਨੇਸ਼ਨ। ਤਾਂ ਆਪਾਂ ਨੂੰ ਇੱਕ ਪਲਾਂਟ ਰੀਸੈਂਟਲੀ ਅਪਰੂਵ ਕੀਤਾ ਇਹਨਾਂ ਨੇ, ਹੁਣ ਦੇਖੋ ਕਦੋਂ ਤੱਕ ਚਾਲੂ ਹੁੰਦਾ। ਉਹ ਜਿੱਦਾਂ ਹੁਣ ਦੇਖੋ ਤੁਸੀਂ ਹੁਣ ਇਜ਼ਰਾਈਲ ਆ ਕੰਟਰੀ ਹਨਾ, ਸਾਊਦੀ ਅਰੇਬੀਆ, ਦੁਬਈ ਆ, ਉਹ ਸਾਰੇ ਫਾਰਮਿੰਗ ਜਿੰਨੀ ਵੀ ਇਜ਼ਰਾਈਲ ਚ ਹੋ ਰਹੀ ਆ ਉਹ ਸਮੁੰਦਰ ਚੋਂ ਪਾਣੀ ਕੱਢ ਕੇ ਤਾਂ ਬਾਅਦ ਵਿੱਚ ਜਿਹੜਾ ਲੂਣ ਹੈ ਉਹ ਵੇਚ ਰਹੇ ਆ ਹਨਾ। ਤਾਂ ਆਪਾਂ ਇੱਥੇ ਉਹਨਾਂ ਸਿਟੀਆਂ ਨੂੰ ਕਿਉਂ ਨਹੀਂ ਜਿਹੜੀਆਂ ਹੈਗੀਆਂ ਕਰ ਸਕਦੇ ਆ? ਤਾਂ ਨਾਲੇ ਇੱਕ ਤਾਂ ਹੁਣ ਸਨੋ ਬਹੁਤ ਪੈ ਰਹੀ ਹੈਗੀ ਆ ਕੈਨੇਡਾ ਨੂੰ ਹਨਾ, ਤਾਂ ਉਹ ਦੇ ਸਕਦੇ ਹੈਗੇ ਹਨਾ, ਤਾਂ ਲੂਣ ਵੇਚ ਰੱਖਦੇ ਆ। ਪਰ I don't know, I think our technology brother is going far behind the way the other countries are ਹਨਾ। ਤਾਂ ਫਾਰਮਰ ਨੇ ਕਰ ਸਕਦੇ, ਕੁਝ ਕਰਨਾ ਨਹੀਂ ਚਾਹੁੰਦੇ ਹੈਗੇ ਹਨਾ। ਸਬਸਿਡੈਂਸ ਦੇ ਬਾਰੇ ਜੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਦੇ ਜਾਈਏ, ਇਹ ਹੁੰਦਾ ਜ਼ਮੀਨ ਦਾ ਧੱਸ ਜਾਣਾ, ਵੀ ਜਦੋਂ ਥੱਲੇ ਜਿਹੜਾ ਬੇਸਿਨ ਆ ਪਾਣੀ ਘਟਦਾ ਜਾਂਦਾ ਆ, ਧਰਤੀ ਦਾ ਆਪਣਾ ਭਾਰ ਇੰਨਾ ਹੈ ਵੀ ਉਹ ਜਿਹੜੀਆਂ ਪਾਕਟਸ ਆ ਉਹ ਕੋਲੈਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹ ਇੱਕ ਦੂਜੇ ਦੇ ਉੱਤੇ ਜਿਹੜੀ ਉਹ ਆ ਜਾਂਦੀਆਂ। ਉਹਦੀਆਂ 2 ਪ੍ਰੋਬਲਮ, ਇੱਕ ਤਾਂ ਜ਼ਮੀਨ ਥੱਲੇ ਧੱਸ ਜਾਂਦੀ ਆ, ਤੇ ਬਾਅਦ ਦੇ ਵਿੱਚ ਉਹ ਪਾਣੀ ਰੀਚਾਰਜ ਨਹੀਂ ਉੱਥੇ ਕਦੀ ਵੀ ਹੋਣਾ, ਕਿਉਂਕਿ ਉਹ ਥਾਂ ਬੰਦ ਹੋ ਗਈ। ਉਹ ਜਿਹੜੀਆਂ ਉੱਥੇ ਮੋਰੀਆਂ ਆ ਕਹਿ ਲਓ ਵੀ, ਉਹ ਜਿਹੜੇ ਦਰਿਆ ਥੱਲੇ ਧਰਤੀ ਦੇ ਇੱਕ ਹਿਸਾਬ ਨਾਲ ਜਿਹੜੇ ਵਗਦੇ ਆ, ਉਹ ਪਾਣੀ ਉੱਥੇ ਕਦੀ ਇਕੱਠਾ ਨਹੀਂ ਹੋ ਸਕਦਾ। ਉਹਦੀ ਦੋਹਰੀ ਜਿਹੜੀ ਪ੍ਰੋਬਲਮ ਆ ਉਹ ਆਉਣੀ ਆ। ਤੇ ਭਾਈ ਇਹ ਹੁਣ ਤੁਹਾਨੂੰ ਧਿਆਨ ਦੇ ਨਾਲ ਜਿਹੜਾ ਉਹ ਦੇਖਣਾ ਪੈਣਾ ਆ ਵੀ ਕਿੱਦਾਂ ਆ ਸਸਟੇਨੇਬਿਲਿਟੀ ਦੀ ਜੇ ਗੱਲ ਕਰਦੇ ਆ ਤਾਂ ਕੀ ਹੋਰ ਉਪਾਅ ਨੇ, ਕਿੱਦਾਂ ਪਾਣੀ ਲਿਆਂਦਾ ਜਾਵੇ। ਹੁਣ ਇੰਨਾ ਮੀਂਹ ਪੈ ਰਿਹਾ, ਪਾਣੀ ਬਹੁਤਾ ਰੁੜਦਾ ਜਾਂਦਾ, ਕੀ ਇਹਨੂੰ ਇਕੱਠਾ ਕਰਨ ਦੇ ਲਈ ਮੈਨੇਜਮੈਂਟ ਜਿਹੜੀ ਉਹ ਕੀ ਹੈ? ਨਹੀਂ, ਆਪਾਂ ਅੱਗੇ ਵੀ ਮਿਰਾਜ ਦੀ ਗੱਲ ਕਰਦੇ ਆ, ਜਿਹੜੀ ਆਪਣੀ ਜ਼ਿਆਦਾ ਪ੍ਰੋਬਲਮ ਤਾਂ ਕੈਲੀਫੋਰਨੀਆ ਦੀ ਮਿਸਮੈਨੇਜਮੈਂਟ ਦੀ ਆ। ਇਹ ਨਹੀਂ ਹੈਗਾ ਵੀ ਪਾਣੀ ਨਹੀਂ ਹੈ ਸਾਡੇ ਕੋਲ, ਮਿਸਮੈਨੇਜਮੈਂਟ ਦੀ ਪ੍ਰੋਬਲਮ ਆ। ਉਹੀ ਜਦੋਂ ਬਾਰ-ਬਾਰ ਰੌਲਾ ਪਾਉਂਦੇ ਆਪਾਂ ਉੱਥੇ ਜਾ ਕੇ, ਉੱਥੇ ਵੀ ਆਪਾਂ ਇਹੀ ਕਹਿੰਦੇ ਜੇ ਜ਼ਿਆਦਾਤਰ ਇੱਕ ਜਨਰਲ ਪਰਸੈਪਸ਼ਨ ਬਣੀ ਹੋਈ ਹੈ ਵੀ ਫਾਰਮਰ ਪਾਣੀ ਬਹੁਤ ਵੇਸਟ ਕਰਦੇ ਆ ਜਾਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਸਭ ਤੋਂ ਜ਼ਿਆਦਾ ਪਾਣੀ ਦੀ ਪਰਵਾਹ ਫਾਰਮਰ ਨੂੰ। ਜੇ ਇਹਨਾਂ ਕੋਲ ਸਾਡੇ ਕੋਲ ਪਾਣੀ ਨਹੀਂ ਹੈਗਾ ਤੇ ਅਸੀਂ ਰੋਟੀ ਕਿੱਥੋਂ ਖਾਣੀ? ਸਾਰੀ ਦੁਨੀਆ ਨੂੰ ਕਿੱਦਾਂ ਖਵਾਉਣੀ? ਨਾਲੇ ਜਿਹੜਾ ਪਾਣੀ ਥੱਲੇ ਨੂੰ ਜਾਂਦਾ, ਤੁਸੀਂ ਇਹ ਦੇਖ ਲਓ ਜਿਵੇਂ ਹੁਣ ਤੁਹਾਨੂੰ ਨਿੱਕ ਨੇ ਦੱਸਿਆ ਵੀ 245 ਫੁੱਟ ਸੀ, 270 ਸਾਡੇ ਤਾਂ ਨੰਬਰ ਯਾਦ ਹੋਏ ਪਏ ਵੀ ਇੰਨੇ ਸਾਲਾਂ 'ਚ ਇੰਨਾ ਪਾਣੀ ਥੱਲੇ ਜਾਈ ਜਾਂਦਾ, ਦਿਲ ਘਟਦਾ ਹਰੇਕ ਸਾਲ ਹਨਾ, ਐਵਰੀ ਈਅਰ ਤੇ ਜ਼ਿਆਦਾ ਹੀ ਜਾਣਾ। ਹਾਂ, ਤੇ ਇਹ ਗੱਲ ਨਹੀਂ ਹੈ ਵੀ ਹੈ, ਪਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਸੋਲਿਊਸ਼ਨ ਕੀ ਹੈ, ਪਰਮਾਨੈਂਟ ਸੋਲਿਊਸ਼ਨ ਹਨਾ, ਸੋਲਿਊਸ਼ਨ ਇਹ ਨਹੀਂ ਹੈਗਾ ਵੀ ਫੀਸ ਪੈਨਲਟੀਆਂ, ਕੋਈ ਸੋਲਿਊਸ਼ਨ ਨਹੀਂ ਹੈ ਇਸ ਪ੍ਰੋਬਲਮ ਦਾ। ਇਸ ਪ੍ਰੋਬਲਮ ਦਾ ਸੋਲਿਊਸ਼ਨ ਤਾਂ ਵੀ ਵਾਟਰ ਸਟੋਰੇਜ ਜਿਹੜੀ ਹੈਗੀ ਆ ਉਹ ਜ਼ਿਆਦਾ ਵੱਧ ਜੇ, ਤੇ ਜਿਹੜੇ ਨਾ ਪਾਣੀ ਥੱਲੇ ਕੱਢਣਾ ਪਵੇ ਆਪਾਂ ਨੂੰ। ਜੇ ਸਰਫੇਸ ਵਾਟਰ ਹੀ ਇੰਨਾ ਆਈ ਜਾਂਦਾ ਤੇ ਆਪਾਂ ਨੂੰ ਪ੍ਰੋਬਲਮ ਨਹੀਂ ਆਉਣੀ ਕੱਢਣ ਵਾਲੀ। ਨਹੀਂ, ਹੁਣ ਦੇਖੋ ਸਿਗਮਾ ਇਹਨਾਂ ਨੇ ਚਾਲੂ ਕੀਤਾ, ਸਿਗਮਾ ਕਹਿੰਦੇ ਚਾਲੂ ਕਰ ਦੇਣਾ, ਇੰਨਾ ਕੁਛ ਉਹਨਾਂ ਨੇ ਉਹਦੇ ਵਿੱਚ ਲਿਖਿਆ, ਉਹਦੇ ਵਿੱਚੋਂ ਫੀਸਾਂ ਲਾਉਣ ਵਾਲੀਆਂ ਉਹ ਸਾਰੀਆਂ ਚੀਜ਼ਾਂ ਤੇ ਪੂਰੀਆਂ ਕਰੀ ਜਾਂਦੇ ਆ। ਉਹਦੇ ਵਿੱਚ ਜਿਹੜੀ ਵਾਟਰ ਮੈਨੇਜਮੈਂਟ ਤੇ ਵਾਟਰ ਸਟੋਰੇਜ ਫੈਸਿਲਿਟੀਜ਼ ਦੀ ਚਰਚਾ ਆ, ਉਹਦੇ ਨੂੰ ਮੂਵ ਨਹੀਂ ਕਰਦੇ। ਬਿਲਕੁਲ ਜੀ, ਜਦੋਂ ਆਪਾਂ ਅੱਗੇ ਵੀ ਮਡੇਰੇ 'ਚ ਵੀ ਜਾ ਕੇ ਹੁਣ ਆਪਾਂ ਚਲੋ ਇਹਨਾਂ ਦੇ ਬਾਰੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਹੜੀ ਆਹ ਅਪਡੇਟ ਆਈ ਹੈ ਇਹ ਤਾਂ ਅੱਜ ਸਵੇਰ ਦੀ, ਕੱਲ੍ਹ ਸ਼ਾਮ ਦੀ ਹੋਈ ਆਈ ਹੈ, ਸੋ ਆਪਣੇ ਕੋਲ ਸਾਰਾ ਡੇਟਾ ਹੈ ਨਹੀਂ ਗਾ। ਪਰ ਜਿਵੇਂ ਹੁਣ ਮਡੇਰੇ ਵਾਲਿਆਂ ਨੇ ਭੇਜਿਆ ਸੀ ਪ੍ਰੋਜੈਕਟ ਫੀਸ ਲਾ ਕੇ ਭੇਜਤੀ, ਜਿੱਦਣ ਹੁਣ ਫਿਰ ਕੋਰਟ 'ਚ ਤਰੀਕ ਹੋਈ ਸੀ ਉਦੋਂ ਵੀ ਜੱਜ ਨੇ ਇਹੀ ਪੁੱਛਿਆ ਸੀ ਨਾ ਵੀ ਅੱਛਾ ਵੀ ਇਹ ਕਿਹੜਾ ਪ੍ਰੋਜੈਕਟ ਆ, ਮੈਨੂੰ ਐਕਸਪਲੇਨ ਕਰੋ। ਕਿਉਂਕਿ ਸਾਡੇ ਕੋਲ ਪ੍ਰੋਜੈਕਟ ਤਾਂ ਕੋਈ ਹੈ ਨਹੀਂ। ਉਹ ਕਹਿੰਦਾ ਫਿਰ ਫੀਸ ਕਿਵੇਂ ਲੈ ਸਕਦੇ ਜਦੋਂ ਤੁਹਾਡੇ ਕੋਲ ਪ੍ਰੋਜੈਕਟ ਹੀ ਹੈ ਨਹੀਂਗਾ। ਫੀਸ ਫॉर व्हाट ਸਰਵਿਸ ਪ੍ਰੋਵਾਈਡਡ ਹੈ ਨਾ, ਵੀ ਸਰਵਿਸ ਕੋਈ ਕਹਿੰਦਾ ਵੀ ਕੀ ਸਰਵਿਸ ਪ੍ਰੋਵਾਈਡ ਕਰੋਗੇ ਤੁਸੀਂ ਇਹਨਾਂ ਤੋਂ ਲੈ ਕੇ ਇਹ ਫੀਸ ਹਨਾ। ਉਹ ਤਾਂ ਕਹਿੰਦਾ ਜੀ ਸਾਡੇ ਕੋਲ ਹੈ ਨਹੀਂਗਾ, ਤੇ ਉਹ ਕਹਿੰਦਾ ਫਿਰ ਐ ਨਹੀਂ ਹੁੰਦਾ ਹੈਗਾ ਹਨਾ। ਤੇ ਉਹੀ ਜੀ ਗੱਲ ਆਪਾਂ ਨੂੰ ਹੁਣ ਇੱਥੇ ਜਾ ਕੇ ਬੋਰਡ ਆਫ ਡਾਇਰੈਕਟਰਸ ਨੂੰ ਪੁੱਛਣੀ ਪੈਣੀ ਹੈ, ਰੌਲਾ ਪਾਉਣਾ ਪੈਣਾ ਹਨਾ। ਜਿੰਨੇ ਜ਼ਿਆਦਾ ਆਪਣੇ ਅਵੇਅਰ ਹੋਣਗੇ ਜਿਹੜੇ ਹੈਗੇ ਨੇ ਗਰੋਅਰ ਜਾਂ ਫਾਰਮਰ, ਤੇ ਓਨਾ ਹੀ ਜ਼ਿਆਦਾ ਆਪਣੇ ਲਈ ਬੈਟਰ ਹੈ, ਕਿਉਂਕਿ ਜਿਹੜਾ ਦਿਨੋਂ ਦਿਨ ਫਿਊਚਰ ਆ ਨਾ ਇਹ ਕੋਈ ਬਾਹਲਾ ਬਰਾਈਟ ਨਹੀਂ ਲੱਗ ਰਿਹਾ ਫਾਰਮਿੰਗ ਲਈ, ਫੈਮਿਲੀ ਫਾਰਮਿੰਗ ਲਈ ਖਾਸ ਕਰਕੇ। ਕਾਰਪੋਰੇਟਸ ਨੇ ਤਾਂ ਸਰਵਾਈਵ ਕਰ ਜਾਣਾ, ਉਹਨਾਂ ਨੇ ਤਾਂ ਪਾਣੀ ਜਿਹੜਾ ਲੈ ਆਉਣਾ, ਚਾਹੇ ਉਹ ਟੈਂਕਰਾਂ ਨਾਲ ਲਿਆਉਣ, ਚਾਹੇ ਉਹ ਪੈਪ ਪਾ ਲੈਣ, ਉਹਨਾਂ ਨੇ ਉਹ ਚੀਜ਼ ਕਰ ਲੈਣਾ। ਸੋ ਇਹ ਦੱਸਦੇ ਜਾਈਏ, ਨਹੀਂ ਇੱਕ ਵਾਰੀ ਦੱਸ ਦਿਓ ਵੀ 5 ਜਨਵਰੀ ਨੂੰ ਵੀਰਵਾਰ ਨੂੰ ਇਹਦੀ ਲੋਕੇਸ਼ਨ ਕੀ ਆ, ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਹੋਣੀ ਹੈ ਇਹ? ਹਾਂਜੀ ਭਾਜੀ, ਥੈਂਕ ਯੂ ਬ੍ਰਦਰ। ਇਹ ਹੈਗੀ ਆ 881 ਵੈਸਟ ਮੋਰਟਨ ਐਵਨਿਊ,
MORTON ਪੋਰਟਰਵੈਲ ਆ। ਇਹ ਇੱਥੋਂ ਤੁਸੀਂ ਪਿਕਸਲੀ ਤੋਂ ਵੀ ਜਾਂਦਾ ਪੋਰਟਰਵੈਲ ਨੂੰ ਰਾਹ, ਹਨਾ 65 ਹਾਈਵੇ ਤੇ ਵੀ ਆ ਸਕਦੇ ਆ। ਸੋ ਇਹ ਹੈਗੀ ਆ 2 ਤੋਂ 4 ਆ, ਤਾਂ ਤੁਸੀਂ ਆਨਲਾਈਨ ਵੀ ਜਾ ਸਕਦੇ, ਜ਼ੂਮ ਮੀਟਿੰਗ ਵੀ ਹੈਗਾ, ਮੈਂ ਲਿੰਕ ਤੁਹਾਨੂੰ ਘੱਲ ਦਿੰਦਾ ਹੈਗਾ, ਤੁਸੀਂ ਫੇਸਬੁੱਕ ਤੇ ਸ਼ੇਅਰ ਕਰ ਲਓ ਸਾਰਿਆਂ ਦੇ ਨਾਲ। ਤਾਂ ਜਿੰਨੇ ਵੀ ਆਪਣੇ ਲੋਕੀ ਆ ਸਕਦੇ ਹੈਗੇ, ਸ਼ੌਕ ਹੋ ਸਕਦੇ ਆ, ਤਾਂ ਜ਼ਰੂਰ ਆਉਣ। ਤਾਂ ਬਾਕੀ ਭਾਜੀ ਹੁਣੀ ਵੀ ਜਾਣਾ, ਰਾਜਪਾਲ ਅਰਸ਼ਦੀਪ ਭਾਜੀ ਹੁਣੀ ਵੀ ਜਾਣਾ ਹੈਗਾ, ਤਾਂ ਮੈਂ ਵੀ, ਤਾਂ ਹੋਰ ਵੀ ਆਪਣੇ ਫਾਰਮਰ ਕਾਫੀ ਜਾ ਰਹੇ ਹੈਗੇ ਆ। ਪਿੰਡਾ ਦੂਰ ਆ, ਭਾਜੀ ਹੁਣੀ ਆ ਇੱਥੋਂ, ਉਹ ਵੀ ਜਾ ਰਹੇ ਹੈਗੇ ਆ। ਤਾਂ ਹੋਰ ਆਪਣੇ ਨਿੱਜਰ ਹੈਗੇ ਆ ਇੱਧਰ, ਆਪਣੇ ਅਰਲੀ ਮਾਰਚ ਉਹ ਵੀ ਜਾਊਗੇ। ਹੋਰ ਵੀ ਹੈਗੇ ਫਾਰਮਰ ਆ, ਗੋਰੇ ਵੀ ਹੈਗੇ ਆ 4-5 ਹਨਾ। ਤਾਂ ਜਿੰਨੇ ਜ਼ਿਆਦਾ ਮਡੇਰੇ ਵਾਂਗੂ ਹੋ ਜਾਣ ਤਾਂ ਲੀਸਟ ਵੋਟ ਕਾਊਂਟ ਹੋ ਜਾਂਦੀ ਆ, ਹਨਾ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਜ਼ਰੂਰ ਜਾਓ ਔਨ ਦ ਜਨਵਰੀ 5 2 ਤੋਂ 4 ਜੀ। ਮੇਰਾ ਫੋਨ ਨੰਬਰ ਲਿਖ ਲਓ, ਹਨਾ, ਕਿ ਜੇ ਇਨਫੋਰਮੇਸ਼ਨ ਅਰਸ਼ਦੀਪ ਭਾਜੀ ਤੋਂ ਵੀ ਤੁਸੀਂ ਲੈ ਸਕਦੇ ਆ, ਮੇਰੇ ਨਾਲ ਵੀ ਕਰ ਲਿਓ। 559318 0051 559 318 0051 ਜੀ, ਹਨਾ ਜੀ। ਤਾਂ ਮੇਰੇ ਤੋਂ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੈਗੇ ਜਿੰਨੇ ਵੀ ਫਾਰਮਰ ਭਾਈ। ਸੋ ਈਸਟਰਨ ਟੂਲ GSA ਇਸ ਦੇ ਸੰਬੰਧ ਦੇ ਵਿੱਚ, ਜਿੱਥੇ ਇਹਨਾਂ ਨੇ $270 ਫੀਸ ਤੇ ਇੰਨਾ ਕੀ ਜਿਹੜਾ ਜੁਰਮਾਨਾ ਹੈ ਇਸ ਟਾਈਮ ਰੱਖਿਆ ਆ 1 ਏਕੜ ਫੁੱਟ ਤੋਂ ਵੱਧ ਪਾਣੀ ਜਿਹੜਾ ਉਹ ਕੱਢਣ ਤੋਂ ਬਾਅਦ 'ਚ। ਸੋ ਉਸ ਦੇ ਸੰਬੰਧ ਦੇ ਵਿੱਚ ਚਰਚਾ ਕਰਨ ਦੇ ਲਈ ਜਿਹੜੇ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਆ ਜਾਂ ਬੋਰਡ ਆਫ ਸੁਪਰਵਾਈਜ਼ਰਸ ਆ, ਜਿੰਨੇ ਵੀ ਉੱਥੇ ਲੀਡਰਸ ਆ ਭਾਈ, ਉਹਨਾਂ ਦੇ ਨਾਲ ਜਾ ਕੇ ਮਿਲ ਕੇ ਇਕੱਠੇ ਹੋ ਕੇ ਜਿਹੜੀ ਉਹ ਚਰਚਾ ਤੁਸੀਂ ਜ਼ਰੂਰ ਕਰਿਓ। ਥੈਂਕ ਯੂ ਨੁਕਸੋਤਾ ਜੀ, ਮਿਹਰਬਾਨੀ ਇਹ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ, ਮਿਹਰਬਾਨੀ। ਥੈਂਕ ਯੂ ਭਾਜੀ ਤੁਹਾਡਾ, ਥੈਂਕ ਯੂ ਦੋਨਾਂ ਵੀਰਾਂ ਦਾ। ਅੱਗੇ ਵਾਸਤੇ ਵੀ ਆਪਾਂ ਤੁਹਾਨੂੰ ਹੋਰ ਇਨਫੋਰਮੇਸ਼ਨ ਵੀ ਦੇਵਾਂਗੇ ਮੀਟਿੰਗ ਤੋਂ ਬਾਅਦ। ਥੈਂਕ ਯੂ ਭਾਈ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅਰਸ਼ਦੀਪ, ਕਾਫੀ ਮਸਲਾ ਜਿਹੜਾ ਪੇਚੀਦਾ ਜਿਹੜਾ ਉਹ ਬਣਦਾ ਜਾਂਦਾ ਆ। ਹੁਣ ਤਾਂ ਇੱਦਾਂ ਜਿਹੜਾ ਲੱਗ ਰਿਹਾ ਵੀ ਫਾਰਮਰਸ ਦਾ ਜ਼ੋਰ ਐਡਵੋਕੇਸੀ ਤੇ ਇਸ ਚੀਜ਼ ਵੱਲ ਸ਼ਾਇਦ ਜ਼ਿਆਦਾ ਲੱਗਣਾ ਆ, ਫਾਰਮਿੰਗ ਤੇ ਘੱਟ ਲਵਾਉਣਗੇ। ਇਹਦੇ 'ਚ ਜ਼ੋਰ ਜਿਹੜਾ ਹੁਣ ਕਿਸਾਨਾਂ ਦਾ ਜ਼ਿਆਦਾ ਲੱਗਣ ਲੱਗਾ। ਹਾਂਜੀ, ਨਹੀਂ ਆਪਾਂ ਦੇਖੀਏ ਨਾ, ਇੱਕ ਤਾਂ ਜਿਹੜੀ ਸਾਡੇ ਕੋਲ ਜਿਹੜੀ ਜ਼ਿਆਦਾ ਵੱਡੀ ਸਮੱਸਿਆ ਵੀ ਸਾਡੇ ਕੋਲ ਲੌਬੀ ਨਹੀਂ ਹੈਗੀ, ਕਿਸੇ ਫਾਰਮਰ ਦੀ ਲੌਬੀ ਨਹੀਂ ਹੈਗੀ। ਬਾਕੀ ਜਿੰਨੇ ਵੀ ਦੂਜੇ ਪਾਸੇ ਵਾਲੇ ਆ ਜਾਂ ਸਪੈਸ਼ਲ ਇੰਟਰਸਟ ਆ ਜਾਂ ਕੋਈ ਵੀ ਜਿਹੜਾ ਫਾਰਮਿੰਗ ਨੂੰ ਕਰਦਾ, ਹਨਾ, ਜਾਂ ਵੱਡੀਆਂ ਕਾਰਪੋਰੇਸ਼ਨ, ਉਹਨਾਂ ਕੋਲ ਲੌਬੀ ਬਹੁਤ ਤਕੜੀ ਹਨਾ, ਤੇ ਉਹਦੇ ਲਈ ਸਾਨੂੰ ਪ੍ਰੋਬਲਮਸ ਤਾਂ ਆਉਂਦੀਆਂ। ਪਰ ਸਾਡੇ ਕੋਲ ਜਿਹੜੀ ਸਟਰੈਂਥ ਆ, ਜਿਵੇਂ ਅੱਗੇ ਬੂਟਾ ਭਾਈ ਕਹਿ ਕੇ ਗਏ ਆ, ਬੂਟਾ ਸਿੰਘ, ਬਈ ਡਰਨਾ ਨਹੀਂ, ਹਨਾ, ਵੀ ਲੜ ਲਓ, ਜਿਵੇਂ ਆਪਾਂ ਅੱਗੇ ਉੱਥੇ ਇੰਡੀਆ ਲੜੇ ਸੀਗੇ। ਸਾਡੇ ਕੋਲ ਨੰਬਰਸ ਹੈਗੇ ਨੇ, ਸਾਡੇ ਕੋਲ ਸਟਰੈਂਥ ਹੈਗੀ ਹੈ। ਜੇ ਅਸੀਂ ਆਪ ਵੀ ਜਾ ਕੇ ਉੱਥੇ ਸਾਰੇ ਖੜੇ ਹੋ ਜਾਈਏ ਨਾ, ਤਾਂ ਸਾਰਾ ਕੁਛ ਆਪੇ ਬਦਲ ਜੂ। ਫਿਰ ਕੋਈ ਲੌਬੀ, ਕੋਈ ਪਾਲਿਸੀ, ਕੋਈ ਨਹੀਂ ਮੈਟਰ ਕਰਦੀ ਹੁੰਦੀ। ਦੇਖੋ, ਇਹ ਤਾਂ ਜਿੰਨੇ ਇਹ ਫਾਰਮਰ ਆ ਨਾ, ਹੁਣ ਦੇਖੋ ਜਦੋਂ ਮਡੇਰੇ ਸੀਗਾ, ਮੈਨੂੰ ਨਹੀਂ ਪਤਾ ਵੀ ਇਸ ਡਿਸਟ੍ਰਿਕਟ 'ਚੋਂ ਕਿੰਨੇ ਕੁ ਉਹਨਾਂ ਦੇ ਨਾਲ ਉੱਥੇ ਆਏ ਸੀ। ਹੁਣ ਇਹ ਸਾਰੇ ਜਾਣੇ ਕਹਿੰਦੇ ਇੱਕ ਦੂਜੇ ਦੇ ਨਾਲ ਆਓ, ਇਹ ਇਵੈਂਚੁਅਲੀ ਕਰਨਾ ਹੀ ਪੈਣਾ ਆ ਤੁਹਾਨੂੰ। ਹੁਣ ਜਿਹੜੇ ਯੂਨਾਈਟਿਡ ਫਾਰਮ ਵਰਕਰਸ ਆ, ਉਹ ਚਾਹੇ ਟਿਊਲ ਵਾਲੇ ਸੀਗੇ, ਚਾਹੇ ਮਡੇਰੇ ਵਾਲੇ ਸੀ, ਚਾਹੇ ਫਰੈਜ਼ਨੋ ਵਾਲੇ ਸੀ, ਜਾਂ ਹੋਰ ਵਾਲੇ ਥਾਵਾਂ ਤੇ ਸੀਗੇ, ਜਿੰਨੇ ਥਾਵਾਂ ਤੇ ਅਕ੍ਰੋਸ 99 ਪੂਰੇ ਕੈਲੀਫੋਰਨੀਆ 'ਚ, ਇੱਥੋਂ ਤੱਕ ਕਿ ਪੂਰੇ ਅਮਰੀਕਾ ਦੇ ਨੂੰ ਉਹ ਰਿਪਰੈਜ਼ੈਂਟ ਜਿਹੜਾ ਉਹ ਕਰਦੇ ਆ, ਸਾਰੇ ਇਕੱਠੇ ਹੋ ਕੇ ਗਏ, ਅਗਲੇ ਤੁਰ ਕੇ ਗਏ। 100 ਡਿਗਰੀ ਤੋਂ ਵੱਧ ਤਾਪਮਾਨ ਸੀਗਾ ਉਸ ਟਾਈਮ, ਪੂਰੀ ਗਰਮੀ 'ਚ 300 ਮੀਲ ਅਗਲੇ ਪੈਂਡਾ ਤੈਅ ਕਰਕੇ ਗਏ, ਅਗਲੇ ਮਨਾ ਕੇ ਆਏ ਗੱਲ ਨੂੰ। ਸੋ ਇਹ ਭਾਈ ਤੁਹਾਨੂੰ ਵੀ ਇਕੱਠੇ ਹੋਣਾ ਹੀ ਪੈਣਾ ਹੈ। ਤੁਸੀਂ ਉਹਨੂੰ ਯੂਨੀਅਨ ਕਹਿ ਲਓ, ਤੁਸੀਂ ਉਹਨੂੰ ਐਸੋਸੀਏਸ਼ਨ ਕਹਿ ਲਓ, ਤੁਸੀਂ ਉਹਨੂੰ ਗਰੁੱਪ ਕਹਿ ਲਓ, ਤੁਸੀਂ ਕੁਛ ਕਹਿ ਲਓ, ਇਹ ਰੌਲਾ ਨਹੀਂ ਤਾਂ ਰਹਿਣਾ ਆ। ਇਹ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਅੱਧੇ ਵਿੱਚੋਂ ਕਹਿਣ ਵੀ ਇਹਨਾਂ 'ਚੋਂ ਕੁਛ ਰਿਪਬਲਿਕਨ ਆ ਜੀ, ਇਹਨਾਂ 'ਚੋਂ ਕੁਛ ਡੈਮੋਕ੍ਰੇਟ ਆ, ਅਸੀਂ ਆਪਸ 'ਚ ਨਹੀਂ ਮਿਲਣਾ। ਕੋਈ ਕਹਿਣਾ ਵੀ ਮੇਰੀ ਜਿਹੜੀ ਜ਼ਮੀਨ ਆ ਉਹਦੇ ਤੇ ਫੀਸ ਲੱਗੀ ਆ, ਕਈਆਂ ਨੇ ਕਹਿਣਾ ਮੇਰੇ ਤੇ ਨਹੀਂ ਲੱਗੀ ਆ, ਸੋ ਅਸੀਂ ਤਾਂ ਨਹੀਂ ਇਕੱਠੇ ਹੋਣਾ। ਇਵੈਂਚੁਅਲੀ ਸਾਰਿਆਂ ਦੀ ਵਾਰੀ ਆਈ ਜਾਣੀ ਆ। ਮਡੇਰੇ ਵਾਲਿਆਂ ਦੇ ਤੇ ਉਹਨਾਂ ਦੀ ਵਾਰੀ ਆਈ ਸੀ ਜਿਨ੍ਹਾਂ ਨੂੰ ਜਿਹੜਾ ਨਹਿਰੀ ਪਾਣੀ ਨਹੀਂ ਸੀ ਮਿਲਦਾ। ਹੁਣ ਆ ਜਿਹੜੇ ਟਿਊਲ ਦੀ ਆਪਾਂ ਗੱਲ ਕਰਦੇ ਆ, ਇਹ GSA ਦੀ, ਇੱਥੇ ਉਹਨਾਂ ਦੀ ਵੀ ਵਾਰੀ ਆ ਗਈ ਜਿਨ੍ਹਾਂ ਨੂੰ ਨਹਿਰੀ ਪਾਣੀ ਵੀ ਮਿਲਦਾ ਹੈ, ਡਿਸਟ੍ਰਿਕਟ ਦਾ ਵਾਟਰ ਵੀ ਮਿਲਦਾ। ਜਿਹੜੇ ਜ਼ਿਆਦੇ ਹੈਗੇ ਨੇ ਰੈੱਡ ਜ਼ੋਨ 'ਚ, ਹਨਾ, ਜਿੰਨੇ ਵੀ ਏਰੀਏ ਹੈਗੇ ਆ, ਉੱਥੇ ਸਾਰਿਆਂ ਦੀ ਵਾਰੀ ਆਉਣੀ। ਸੈਨ ਮਕੀਨ ਕਾਉਂਟੀ ਉਹਦੇ ਵਿੱਚ ਨੰਬਰ 1। ਇਹ ਵੈਲੀ ਸਾਰੀ ਦੀ ਸਾਰੀ ਜਿਹੜੀ ਆ ਉਹ ਉੱਥੇ ਆ, ਉਹ ਜ਼ਿਆਦਾ ਓਵਰਡਰਾਫਟ ਆ, ਸਾਰਾ ਰੈੱਡ ਜ਼ੋਨ ਹੈ, ਸਾਰਾ ਰੈੱਡ ਹਨਾ। ਤੇ ਇੱਥੇ ਸਾਰਿਆਂ ਦੀ ਵਾਰੀ ਆਉਣੀ ਹੈ। ਜਿਹੜੇ ਜਿਨ੍ਹਾਂ ਨੂੰ ਨਹੀਂ ਲੱਗਦਾ, ਜਿਨ੍ਹਾਂ ਨੂੰ ਹੁਣ ਜਿਵੇਂ ਆਪਾਂ ਜੇ ਇੱਥੇ ਫਰੈਜ਼ਨੋ ਏਰੀਏ 'ਚ ਲੈ ਲਈਏ, ਵੀ ਇੱਧਰ ਹਜੇ ਫੇਰ ਵੀ ਠੀਕ ਆ, ਪਾਣੀ ਦਾ ਲੈਵਲ ਵੀ ਠੀਕ ਆ, ਤੇ ਓਵਰਡਰਾਫਟ ਵੀ ਇੰਨਾ ਹੈ ਨਹੀਂਗਾ, ਹਨਾ। ਪਰ ਵਾਰੀ ਇਹਨਾਂ ਦੀ ਵੀ ਆ ਜਾਣੀ, ਕਿਉਂਕਿ ਪਾਣੀ ਵਾਲੀ ਸਿਚੁਏਸ਼ਨ ਵਧੀਆ ਨਹੀਂ ਹੁੰਦੀ ਲੱਗਦੀ ਕਿਸੇ ਵੀ ਪਾਸੇ।
ਇਹ ਹੋ ਸਕਦਾ ਵੀ ਇਹਨੇ 2-3 ਸਾਲ ਬਾਅਦ ਆਵੇ, ਪਰ ਵਾਰੀ ਸਭ ਦੀ ਆਉਣੀ। ਹੋ ਸਕਦਾ ਤੁਹਾਡੇ ਵੱਲ ਦੇਖ ਕੇ ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਦੇ ਜਿਹੜੇ ਕਿਸਾਨ ਉੱਥੇ ਜਾਂਦੇ ਉਹਨਾਂ ਨੂੰ ਦੇਖਿਆ ਯਾਰ ਇਹ ਤਾਂ ਐਵੇਂ ਕਮਲੇ ਆ, ਤੁਹਾਡੇ ਤੇ ਪਾਣੀ ਦੀ ਕੋਈ ਸਮੱਸਿਆ ਨਹੀਂ, ਤੁਸੀਂ ਐਵੇਂ ਭੱਜੇ ਫਿਰਦੇ ਆ, ਪਰ ਤੁਸੀਂ ਭਵਿੱਖ ਦੇ ਵਿੱਚ ਦੇਖਦੇ ਆ ਵੀ ਇਹ ਪ੍ਰੋਬਲਮ ਸਾਨੂੰ ਆਉਣੀ ਆ, ਉਹਨਾਂ ਦੀ ਜੇ ਹੱਲ ਹੋ ਜੂਗੀ ਪਹਿਲੋਂ, ਸਾਡੇ ਤੱਕ ਉਹ ਜਿਹੜੀ ਅੱਗ ਨਾ ਪਹੁੰਚੇ। ਜ਼ਰੂਰੀ ਥੋੜੀ ਵੀ ਅੱਗ ਆਇਆ ਤੇ ਗੁਆਂਢੀਆਂ ਤੇ ਲੱਗੀ ਆ ਤੇ ਕਹੇ ਵੀ ਨਹੀਂ ਉਹਦੀ ਨਹੀਂ ਮੈਂ ਬੁਝਾਉਣੀ, ਜਦੋਂ ਆਪਣੇ ਲੱਗੂ ਉਦੋਂ ਬੁਝਾਊਗਾ, ਏਦਾਂ ਨਹੀਂ ਹੁੰਦਾ। ਨਾਲੇ ਜੀ ਇੱਕ ਹੋਰ ਦੇਖੀ ਰਾਕਨ, ਜੇ ਆਪਾਂ ਨਾ ਇਕੱਠੇ ਹੋ ਕੇ ਰਹੋਗੇ ਕਿਸੇ ਵੀ ਆਰਗੇਨਾਈਜੇਸ਼ਨ ਅੰਡਰ ਜਾਂ ਕਿਸੇ ਵੀ ਜਿਵੇਂ ਵੀ ਤਰੀਕੇ ਨਾਲ ਆਰਗੇਨਾਈਜ਼ ਹੋਣਾ ਚਾਹੁੰਦੇ ਆ ਹਨਾ, ਤੇ ਇਕੱਲੀ ਪਾਣੀ ਦੀ ਸਮੱਸਿਆ ਨਹੀਂ ਹੁੰਦੀ, ਪ੍ਰੋਬਲਮਸ ਹੋਰ ਵੀ ਫਾਰਮਿੰਗ ਦੀਆਂ ਬਥੇਰੀਆਂ ਨੇ, ਫਰਟੀਲਾਈਜ਼ਰ ਪ੍ਰਾਈਸਿਸ ਨੇ ਮਹਿੰਗੀਆਂ ਨੇ ਹਨਾ, ਤੇ ਕ੍ਰੌਪ ਪ੍ਰਾਈਸਿਸ, ਕਮੋਡਿਟੀ ਪ੍ਰਾਈਸਿਸ ਕਿੰਨੇ ਲੋ ਨੇ, ਉਹਨਾਂ ਦਾ ਕੋਈ ਹੱਲ ਕਰਨਾ, ਸਾਰੀਆਂ ਚੀਜ਼ਾਂ ਫਿਰ ਜੇ ਤੁਸੀਂ ਇਕੱਠੇ ਹੋਵੋਗੇ ਨਾ ਤਾਂ ਬਹੁਤ ਛੇਤੀ ਮਨਵਾਈਆਂ ਜਾਂਦੀਆਂ ਨੇ। ਸੋ ਇਕੱਲਾ ਪਾਣੀ ਦਾ ਨਹੀਂ, ਚਲੋ ਪਾਣੀ ਦਾ ਹੁਣ ਹੌਟ ਟਾਪਿਕ ਬਣਿਆ ਹੋਇਆ, ਇਹ ਹੈਗਾ ਪਾਣੀ ਦਾ ਬਹੁਤ ਵੱਡਾ ਇਹ ਰਹਿਣਾ ਹੀ ਆ, ਚਲੋ ਇਹ ਰਹਿਣਾ। ਹੋਰ ਵੀ ਬਥੇਰੇ ਇਸ਼ੂ ਆ ਜਿਹੜੇ ਇਕੱਠੇ ਜੇ ਆਪਾਂ ਹੋਈਏ, ਜਿਵੇਂ ਹੁਣ ਆਪਾਂ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ 'ਚ ਜਿੰਨੇ ਕੁ ਸਾਡੇ ਮੈਂਬਰ ਹੈਗੇ ਆ, ਕੋਸ਼ਿਸ਼ ਕਰੀਦੀ ਹੈ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਹੋਵੇ, ਪਹਿਲਾਂ ਹੋ ਜਾਣ, ਪਤਾ ਲੱਗ ਜੇ, ਐਜੂਕੇਸ਼ਨ ਹੋ ਜਾਂਦੀ ਆ ਹਨਾ, ਐਜੂਕੇਸ਼ਨ ਹੋਵੇ ਤੇ ਕੀ ਕਰ ਸਕਦੇ ਆ, ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਬਹੁਤ ਹੀ ਜ਼ਰੂਰੀ ਹੋ ਗਿਆ ਵੀ ਹੁਣ ਇਕੱਠੇ ਰਹਿ ਕੇ ਹੀ ਤੁਹਾਡਾ ਗੁਜ਼ਾਰਾ ਹੋ ਸਕਦਾ, ਨਹੀਂ ਫੈਮਿਲੀ ਫਾਰਮਿੰਗ ਦਾ ਕੋਈ ਭਵਿੱਖ ਨਹੀਂ ਹੈਗਾ। ਅਗਲੇ 5 ਤੋਂ 7 ਸਾਲ ਦੇ ਵਿੱਚ ਬਹੁਤ ਵੱਡੀ ਚੇਂਜ ਆ ਜਾਊਗੀ ਫੈਮਿਲੀ ਫਾਰਮਿੰਗ ਦੇ ਨੰਬਰ। ਅੱਛਾ ਅਰਸ਼, ਜੇ ਆਪਾਂ ਇੱਥੇ ਹਾਈਪੋਥੈਟੀਕਲਸ ਆ ਹਨਾ, ਵੀ ਜਿੱਦਾਂ ਆਪਾਂ ਸੋਚਦੇ ਹਾਂ ਵੀ ਜਿਹੜੇ ਕਹਿੰਦੇ ਵੀ ਜ਼ਮੀਨ ਫੈਲੋ ਛੱਡੋ, ਵੀ ਚਲੋ ਮਿਲੀਅਨ ਏਕੜ ਮੰਨ ਲਿਆ ਵੀ ਫੈਲੋ ਜਿਹੜੀ ਉਹ ਛੱਡ ਲਈ ਆ, ਉਹ ਪਾਣੀ ਜਿਹੜਾ ਆ ਉੱਥੇ ਉਹਨਾਂ ਨੇ ਵਰਤਣਾ ਘਟਾਤਾ, ਪਰ ਹੁਣ ਜਿਹੜੀ ਖੇਤੀ ਅਧੀਨ ਜ਼ਮੀਨ ਆ ਉਹ ਓਨੀ ਕੀ ਆ, ਥੋੜੀ ਮਿਲੀਅਨ ਏਕੜ ਜਿਹੜੀ ਉਹ ਘਟ ਗਈ ਆ, ਪਰ ਪੈਦਾਵਾਰ ਤਾਂ ਓਨੀ ਕਰਨੀ ਪੈਣੀ। ਹਾਂਜੀ, ਨਹੀਂ ਪੈਦਾਵਾਰ ਕਰਨ ਦੇ ਲਈ ਉਹ ਜਿਹੜੀ ਜ਼ਮੀਨ ਆ ਉੱਥੇ ਪਾਣੀ ਵੀ ਜ਼ਿਆਦਾ ਲੱਗੂ, ਉੱਥੇ ਫਰਟੀਲਾਈਜ਼ਰ ਵੀ ਜ਼ਿਆਦਾ ਲੱਗੂ, ਉੱਥੇ ਇਵੈਂਚੁਅਲੀ ਖਰਚਾ ਜਿਹੜਾ ਉਹ ਜ਼ਿਆਦਾ ਲੱਗੂ, ਇਹ ਸਰਵਾਈਵੇਬਿਲਿਟੀ ਦੇ ਵਿੱਚ ਰਹਿਣੀ ਨਹੀਂ। ਨਹੀਂ, ਇੱਕ ਹੋਰ ਵੀ ਗੱਲ ਰਾਈਕਨ, ਆਪਾਂ ਨਾ ਜ਼ਮੀਨ ਖਾਲੀ ਨਹੀਂ ਛੱਡ ਸਕਦੇ ਫੈਲੋ, ਨਹੀਂ ਫੈਲੋ ਛੱਡਣ ਦਾ ਤਾਂ ਫਿਰ ਬਹੁਤ ਵੱਡਾ ਇਸ਼ੂ ਹੈ ਡਸਟ ਦਾ। ਸਾਰਾ ਡੈਜ਼ਰਟ ਆਪਣਾ ਕੈਡੀਲੈਕ ਡੈਜ਼ਰਟ ਤੇ ਕਿਸੇ ਰੀਜ਼ਨ ਕਰਕੇ ਕਹਿੰਦੇ ਆ ਨਾ, ਜੇ ਮਿਲੀਅਨ ਏਕੜ ਖਾਲੀ ਪਏ ਤਾਂ ਡਸਟ ਬੋਲ ਬਣ ਜੂ, ਮਿੱਟੀ ਇੰਨੀ ਉੱਡਿਆ ਕਰੂਗੀ ਗਰਮੀਆਂ 'ਚ, ਇੱਥੇ ਸਾਹ ਲੈਣਾ ਔਖਾ ਹੋ ਜਾਊ। ਹਾਂ, ਉਹ ਵੀ ਬਹੁਤ ਵੱਡਾ ਇਸ਼ੂ ਹੈ। ਸੋ ਛੱਡ ਨਹੀਂ ਸਕਦੇ ਇਹਦੇ। ਹੋਰ ਜਿਹੜਾ ਸਭ ਤੋਂ ਦੇਖੋ ਬੈਸਟ ਸੋਲਿਊਸ਼ਨ ਤਾਂ ਇਹ ਆ ਵੀ ਜੇ ਵਾਟਰ ਸਟੋਰੇਜ ਵੱਧ ਜੇ ਤੇ ਪਾਣੀ ਹੋਰ ਆ ਜੇ, ਤੇ ਜਿਹੜੀ ਬਾਕੀ ਦੀ ਹੋਣ ਲੈਂਡ ਖਾਲੀ ਪਈ ਆ ਉਹ ਤੇ ਜ਼ਮੀਨ ਉਹ ਤੇ ਕੁਛ ਨਾ ਹੋਣ ਦੇਣ ਲੇਟਰ ਔਨ, ਵੀ ਅਪਰੂਵ ਨਾ ਕਰਨ ਕਾਊਂਟੀਜ਼ ਜਿਹੜੀਆਂ ਵੀ ਖਾਲੀ ਪਈਆਂ। ਕਿੰਨੀ ਲੈਂਡ ਸੀਗੀ ਜਿਹੜੀ ਰੇਂਜ ਲੈਂਡ ਸੀਗੀ ਪਿਛਲੇ 20-25-30 ਸਾਲ ਦੇ ਵਿੱਚ ਜਿਹੜੀ ਪਰਮਾਨੈਂਟ ਕ੍ਰੌਪਿੰਗ 'ਚ ਆ ਗਈ, ਉਹ ਜੇ ਕਾਊਂਟੀਜ਼ ਨੇ ਅਪਰੂਵ ਕੀਤੀ ਜਾਂ ਇਹਨਾਂ ਨੇ ਤਾਂ ਹੀ ਹੋਈ ਨਾ, ਨਹੀਂ ਉਹ ਥੋੜੀ ਹੋ ਗਈ। ਉਹ ਜ਼ੋਨਿੰਗ ਤੇ ਕੱਟ ਕਰਨ ਵੀ ਉਹ ਅੱਗੇ ਤੋਂ ਵਧਾਉਣੀ ਨਹੀਂ ਗਈ, ਤੇ ਜਿਹੜਾ ਪਾਣੀ ਸਟੋਰੇਜ ਵੱਧ ਜੇ, ਹੁਣ ਇੰਨਾ ਮੀਂਹ ਪਿਆ ਕਿੱਥੇ ਜਾਂਦਾ ਪਾਣੀ, ਆਪਾਂ ਦੀ ਦਾ ਹੀ ਹੈ ਹਨਾ। ਡੀਸੈਲੀਨੇਸ਼ਨ ਪਲਾਂਟ ਜਿਵੇਂ ਹੁਣ ਨਿੱਕ ਕਹਿ ਕੇ ਗਏ ਵੀ ਉੱਥੇ ਲੱਗਣ, ਤੇ ਐਲਏ ਵਾਲਾ ਜਿਹੜਾ ਪਾਣੀ ਉਹ ਘਟੇ, ਉਹ ਪਾਪੂਲੇਸ਼ਨ ਤਾਂ ਵੱਧ ਹੀ ਜਾਂਦੀ ਹੈ, ਐਲਏ ਦਿਨੋਂ ਦਿਨ ਪਾਪੂਲੇਸ਼ਨ ਵਧਦੀ ਆ, ਪਾਣੀ ਹੋਰ ਡਿਮਾਂਡ ਵਧੀ ਜਾਂਦੀ ਹੈ। ਸੋ ਇਹ ਜਿਹੜੇ ਅਰਬਨ ਪਲੈਨਰ ਆ ਇਹਨਾਂ ਨੂੰ ਵੀ ਧਿਆਨ ਦੇਣਾ ਪੈਣਾ ਵੀ ਤੁਸੀਂ ਉਸ ਥਾਂ ਦੇ ਉੱਤੇ ਪਾਪੂਲੇਸ਼ਨ ਦੀ ਗਰੋਥ ਕਿਉਂ ਵਧਾ ਰਹੇ ਆ ਜਿੱਥੇ ਪਾਣੀ, ਜਿੱਥੇ ਰਿਸੋਰਸ ਪਹੁੰਚਾਉਣੇ ਆ ਦੇ ਵਿੱਚ ਜ਼ਿਆਦਾ ਰਿਸੋਰਸ ਲੱਗ ਰਹੇ ਆ, ਜਾਂ ਉਹ ਇਹੋ ਜਿਹੀਆਂ ਪਾਲਿਸੀਜ਼ ਨਾ ਹੋਣ ਨਾ ਜਿੱਥੇ ਵੀ ਹੁਣ ਅਰਬਨ ਜਿਹੜੀ ਪਲੈਨਿੰਗ ਹੋਣੀ ਆ, ਉਹਦਾ ਪਾਣੀ ਉਹ ਆਪਦਾ ਆਪ ਅਰੇਂਜਮੈਂਟ ਕਰਨ, ਬੇਸਿਕਲੀ ਡੀਸੈਲੀਨੇਸ਼ਨ ਪਲਾਂਟ ਲਾਉਣ ਨੇੜੇ ਤੇੜੇ, ਤਾਂ ਕਿ ਜਿਹੜਾ ਲੋਡ ਘਟੇ, ਜਿਹੜਾ ਕਰੰਟ ਸਪਲਾਈ ਚੇਨ। ਜੋਧਾ ਸਿੰਘ ਮਾਨ ਕਹਿੰਦੇ ਨੇ ਵੀ ਚਲੋ ਪ੍ਰੋਟੈਸਟ ਕਰੀਏ ਕੈਪੀਟਲ ਤੇ ਜਾ ਕੇ, ਤਰੀਕ ਤੈਅ ਕਰ ਲਓ ਤੇ ਅਸੀਂ ਜਿਹੜੇ ਉਹ ਰੈਡੀ ਆ। ਸੋ ਸਪੋਰਟਰਸ ਜਿਹੜੇ ਉਹ ਹਨ, ਜਿਹੜੇ ਉਹ ਚਾਹੁੰਦੇ ਨੇ ਵੀ ਭਾਈ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚੇ। ਹੁਣ ਦੇਖੋ ਨਵੇਂ ਕੁਝ ਫਾਰਮਰ ਜਿੱਤ ਕੇ ਗਏ ਨੇ, ਤੇ ਅਸੀਂ ਤਾਂ ਕਹਿੰਦੇ ਆ ਵੀ ਭਾਈ ਤੁਸੀਂ ਉਹਨਾਂ ਦੇ ਨਾਲ ਤਾਲਮੇਲ ਵੀ ਬਣਾਓ, ਵੀ ਜਿਹੜੇ ਰੀਸੈਂਟਲੀ ਇੱਥੇ ਜੌਨ ਡੁਆਰਟੇ ਜਿੱਤ ਕੇ ਗਿਆ ਆ, ਇਹ ਇਨਫੈਕਟ ਜਿਹੜੀ ਇੱਥੋਂ ਦੀ ਸਟੇਟ ਸੈਨੇਟਰ ਆ ਮਲੀਸਾ ਹਰਟਾਡੋ, ਉਹ ਸਪੋਰਟਰ ਸੀਗੀ ਜਿਹੜੀ ਫਾਰਮਰਸ ਦੀ, ਉਹ ਚਲੋ ਚੰਗੀ ਗੱਲ ਆ ਜਿੱਤੀ ਆ। ਆਪਣੀ ਇੱਥੇ ਜਗਮੀਤ ਬੈਂਸ ਜਿਹੜੀ ਆ ਉਹ ਅਸੈਂਬਲੀ ਦੇ ਵਿੱਚ ਜਿਹੜੀ ਉਹ ਗਈ ਆ। ਸੋ ਕਈ ਲੋਕ ਨੇ ਜਿਹੜੇ ਫਾਰਮਿੰਗ ਦੇ ਨਾਲ ਜਿਹੜੇ ਜੁੜੇ ਆ ਉਹ ਜਿੱਤੇ ਨੇ, ਤੇ ਤੁਹਾਨੂੰ ਜ਼ਰੂਰ ਇੱਕ ਜਿੱਦਾਂ ਕਾਕਸ ਇਹਨਾਂ ਦੀ ਪੋਲੀਟੀਸ਼ੀਅਨਾਂ ਦੀ ਨਾਲ ਮਿਲ ਕੇ ਜਿਹੜੀ ਜ਼ਰੂਰ ਬਣਾਉਣੀ ਚਾਹੀਦੀ ਆ, ਵੀ ਕੁਛ ਨਾ ਕੁਛ ਉਹ ਵੀ ਕਰਨ, ਵੀ ਜਿਹੜੀ ਤੁਹਾਡੇ ਮੁੱਦੇ ਆ, ਤੁਹਾਡੀ ਆਵਾਜ਼ ਆ, ਖਾਸ ਕਰਕੇ ਵੈਲੀ ਦੇ ਫਾਰਮਰਾਂ ਦੀ ਜਿਹੜੀ ਆ ਉਹ ਜਿਹੜੀ ਜ਼ਰੂਰ ਚੱਕੀ ਜਾਵੇ। ਹਾਂਜੀ, ਨਹੀਂ ਆਪਾਂ ਇੱਕ ਤਾਂ ਮੈਂ ਐਡ ਕਰਦਾ ਜਮਾ, ਜਿਵੇਂ ਇਹਨਾਂ ਨੇ ਕਿਹਾ ਵੀ ਸੈਕਰਾਮੈਂਟੋ ਚੱਲੀਏ, ਸੈਕਰਾਮੈਂਟੋ ਜਾਣਾ, ਡੇਟ ਫਿਕਸ ਹੋਈ ਹੈ। ਅੱਛਾ ਜੀ, 1 ਮਾਰਚ ਦੀ, 1 ਮਾਰਚ ਹੋ ਸਕਦਾ ਵੀ ਡੇਟ ਇੱਕ ਅੱਧਾ ਦਿਨ ਇੱਧਰ ਉੱਧਰ ਹੋਵੇ, ਬਟ ਉਹ ਹੋ ਚੁੱਕੀ ਆ ਆਲਰੇਡੀ। ਉਹ ਸਾਰਿਆਂ ਨੇ ਧਰਨਾ ਉੱਥੇ ਫੇਰ ਲਾਉਣਾ ਸੈਕਰਾਮੈਂਟੋ, ਜਿਵੇਂ ਪਿਛਲੇ ਵਾਰੀ ਲਾਇਆ ਸੀ ਆਪਾਂ ਜਾ ਕੇ, ਠੀਕ ਹੈ ਜੀ। ਉਹ ਆਪਾਂ ਡੇਟ ਸ਼ੇਅਰ ਕਰ ਦਾਂਗੇ ਜਾਂ ਅਗਲੇ ਵੀਕ ਫੇਰ ਕਰ ਦਿਆਂਗੇ, ਕਨਫਰਮ ਕਰ ਦਿਆਂਗੇ। ਉਹ ਆਲਰੇਡੀ ਹੋਈ ਆ ਪਲਾਨ। ਤੇ ਜਿਹੜਾ
ਇਕੱਠੇ ਹੋਣ ਵਾਲੀ ਗੱਲ ਆ, ਉਹਦੇ ਲਈ ਇੱਕ ਅਸੀਂ ਐਤਕੀ ਜਿਵੇਂ ਆਪਾਂ ਅੱਗੇ ਵੀ ਦੱਸ ਚੁੱਕੇ ਹਾਂ ਵੀ ਕਿਸਾਨ ਮੇਲਾ ਕਰਾ ਰਹੇ ਹਾਂ ਮੰਡੇਰੇ ਗੁਰੂ ਘਰ 'ਚ, ਹੈ ਨਾ, 21 ਜਨਵਰੀ ਨੂੰ ਜੀ ਉਦਣ ਜੇ ਸਾਰੀਆਂ ਫਾਰਮਰ ਜਾਂ ਜਿੰਨੇ ਵੀ ਬੰਦੇ ਉੱਥੇ ਪਹੁੰਚਣ ਤਾਂ ਆਪਾਂ ਕੋਈ ਕਿਸੇ ਦੀ ਵੀ ਫੀਡਬੈਕ ਲੈ ਸਕਦੇ ਹਾਂ, ਤਾਂ ਨਾਮ ਵਗੈਰਾ ਲਿਖਾ ਸਕਦੇ ਹਾਂ, ਤਾਂ ਕਿ ਫਿਰ ਜਦੋਂ ਆਰਗੇਨਾਈਜ਼ ਕਰਨੀ ਹੁੰਦੀ ਕੋਈ ਵੀ ਪ੍ਰੋਟੈਸਟ, ਉਹ 'ਚ ਬਹੁਤ ਸੌਖਾ ਹੋ ਜਾਂਦਾ ਸਾਰਿਆਂ ਨੂੰ ਦੱਸਣਾ ਵੀ ਇੰਨੀ ਤਰੀਕ ਹੈ ਜੀ, ਆਹ ਚੇਂਜਸ ਆ ਰਹੀਆਂ ਨੇ, ਹੈ ਨਾ। ਤੇ ਜਿਹੜੀ ਰਹੀ ਵੀ ਉੱਥੇ ਜਾ ਕੇ ਸੈਕਰਾਮੈਂਟੋ ਰੌਲਾ ਧਰਨਾ, ਉਹ ਤਾਂ ਹੁਣ ਪੱਕਾ ਹੀ ਹੈ ਵੀ ਅੱਗੇ ਲਾ ਹਟੇ ਆ, ਐਤਕੀ ਹੁਣ ਫੇਰ ਜਾਣਾ। ਜਿੰਨਾ ਚਿਰ ਆਪਣਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਧਰਨੇ ਤਾਂ ਲਾਈ ਜਾਣੇ, ਆਪਾਂ ਤਾਂ ਇਹੀ ਕਰ ਸਕਦੇ ਹਾਂ, ਹੁਣ ਜਾ ਕੇ ਰੌਲਾ ਪਾ ਸਕਦੇ ਹਾਂ। ਨਹੀਂ ਦੇਖੋ ਇਹ ਪਾਉਣੇ ਚਾਹੀਦੇ ਆ। ਚਲੋ ਹੁਣ ਵਕਤ ਹੈਗਾ, ਪਿਛਲੀ ਵਾਰੀ ਮੇ ਵੀ ਹੋਊਗਾ ਵੀ ਤੱਤ ਫੜੱਤੇ ਆ, ਪਰ ਫਿਰ ਵੀ ਗੁੱਡ ਜਿਹੜਾ ਆ ਉਹ ਸ਼ੋਅ ਹੋਇਆ ਸੀਗਾ, ਵਧੀਆ ਸੀਗਾ, ਸਾਰੇ ਜਾਣੇ ਪਹੁੰਚੇ ਸੀਗੇ। ਸੋ ਹੋਪਫੁਲੀ ਇਸ ਵਾਰੀ ਉਹਦੇ ਨਾਲੋਂ ਬੈਟਰ ਹੋਵੇ, ਜ਼ਿਆਦਾ ਲੋਕ ਹੋਰ ਵੰਨ ਸੁਵੰਨਤਾ ਵਾਲੇ ਜਿਹੜੇ ਹਰ ਤਰ੍ਹਾਂ ਦਾ ਜਿਹੜਾ ਫਾਰਮਰ ਆ ਉਹ ਤੁਹਾਨੂੰ ਉੱਥੇ ਦਿਖੇ, ਤੇ ਇਹ ਜਿਹੜੀ ਇੱਕ ਚੰਗੀ ਗੱਲ ਹੋਊਗੀ। ਆਉਣ ਵਾਲੇ ਸਮੇਂ 'ਚ ਜਿਹੜਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ। ਸੋ ਕਿਸਾਨ ਮੇਲੇ ਬਾਰੇ ਜੇ ਤੁਸੀਂ ਹੋਰ ਇਨਫੋਰਮੇਸ਼ਨ ਅਰਸ਼ਦੀਪ ਸਿੰਘ ਜੇ ਸ਼ੇਅਰ ਕਰਨੀ ਹੋਵੇ ਤਾਂ 21 ਤਰੀਕ ਨੂੰ ਜਿਹੜਾ ਉਹ ਆ ਰਿਹਾ। ਹਾਂਜੀ, 20, 21 ਤੇ 22 ਅਸਲ ਦੇ ਵਿੱਚ ਇਹ ਜਦੋਂ ਆਪਾਂ ਮੰਡੇਰੇ ਵਾਲੀ ਸੰਗਤ ਦਾ ਹੀ ਹੈਗਾ ਇਨੀਸ਼ੀਏਟਿਵ ਜ਼ਿਆਦਾ, ਇਹਨਾਂ ਨੇ ਜਦੋਂ ਸਟੇ ਲੱਗੀ ਸੀਗੀ ਆਰਡਰ ਤੇ ਜਿਹੜੀ ਮੰਡੇਰੇ ਵਾਲੀ ਫੀਸਿਸ ਤੇ ਪੈਨਲਟੀਜ਼ ਤੇ, ਉਹਦਾ ਸ਼ੁਕਰਾਨੇ ਦੇ ਤੌਰ ਤੇ ਇਹਨਾਂ ਨੇ ਮੰਡੇਰੇ ਗੁਰੂ ਘਰ ਅਖੰਡ ਪਾਠ ਪ੍ਰਕਾਸ਼ ਕਰਾਉਣਾ 20 ਤਰੀਕ ਨੂੰ, ਫਰਾਈਡੇ ਨੂੰ, ਤੇ ਜਿਹਦਾ ਭੋਗ ਪਊਗਾ 22 ਤਰੀਕ ਨੂੰ ਸੰਡੇ ਨੂੰ ਜੀ, ਠੀਕ ਹੈ ਜੀ। ਤੇ ਜਿਹੜਾ ਵਿਚਲਾ ਦਿਨ ਆ 21 ਤਰੀਕ ਸ਼ਨੀਵਾਰ ਨੂੰ, ਉਦਣ 11 ਵਜੇ ਤੋਂ 2 ਵਜੇ ਤੱਕ, 10 ਤੋਂ 2 ਹੀ ਕਹੀਏ ਆਪਾਂ, 10 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸਾਨ ਮੇਲਾ ਕਰਾ ਰਹੇ ਆ। ਉੱਥੇ ਅੱਡ ਅੱਡ ਵੈਂਡਰ ਆ ਰਹੇ ਆ, ਅੱਡ ਅੱਡ ਤਰ੍ਹਾਂ ਦੇ, ਹੈ ਨਾ, ਕੋਈ ਦਵਾਈਆਂ ਵਾਲਾ ਆ ਰਿਹਾ, ਟੈਕਨੀਕਲ ਨੌਲੇਜ ਵਾਲੇ ਆ ਰਹੇ ਨੇ, ਯੂਨੀਵਰਸਿਟੀਜ਼ ਆ ਰਹੀਆਂ, USDA, NRCS, ਕਿੰਨੇ ਇਰੀਗੇਸ਼ਨ ਵਾਲੇ ਆ ਰਹੇ ਨੇ, ਉਹ ਸਾਰੇ ਆ ਕੇ ਆਪਦੇ ਬੂਥ ਲਾਉਣਗੇ ਤੇ ਦੱਸਣਗੇ ਵੀ ਕੀ ਕੀ ਹੋ ਰਿਹਾ, ਕੀ ਅਸੀਂ ਕਰ ਸਕਦੇ ਹਾਂ, ਹੈ ਨਾ। ਤੇ ਇੱਕ ਕੁਛ ਕੁ ਪ੍ਰੈਜ਼ੈਂਟ ਕਰਨ ਵੀ ਆਉਣਗੇ ਲੋਕ, ਉਹਨਾਂ ਨੂੰ ਵੀ ਆਪਾਂ ਸਮਾਂ ਦੇਵਾਂਗੇ ਸਪੀਕਰਸ ਨੂੰ, ਉਹ ਦੱਸਣਗੇ ਵੀ ਕੀ ਹੋ ਰਿਹਾ ਹੋਰ ਡਿਟੇਲ ਦੇ ਵਿੱਚ, ਹੈ ਨਾ। ਜਿਹੜਾ ਮੰਡੇਰੇ ਵਾਲੇ ਵਕੀਲ ਆਉਣਗੇ, ਜਿਨ੍ਹਾਂ ਇਹ ਕੇਸ ਚੱਲ ਰਿਹਾ, ਉਹ ਦੇਣਗੇ ਅਪਡੇਟ, ਜਾਂ ਉਹਨਾਂ ਦਾ ਕੋਈ ਸਪੋਕਸ ਪਰਸਨ ਆਊਗਾ ਵੀ ਕੀ ਕੇਸ ਦੀ ਹੈਗੀ ਆ ਸਟੇਟਸ ਤੇ ਕੀ ਕੀ ਹੁਣ ਤੁਸੀਂ ਸਟੈਪ ਲਏ ਨੇ। ਉਹਦੇ ਨਾਲ ਫਿਰ ਦੂਜੇ ਜਿਹੜੇ ਹੈਗੇ ਨੇ GSA ਦੇ ਨੇੜੇ ਤੇੜੇ ਜਿਹੜੇ ਆਉਣਗੇ ਬੰਦੇ, ਉਹਨਾਂ ਨੂੰ ਵੀ ਹੈਲਪ ਹੋ ਜਾਂਦੀ। ਜਿਵੇਂ ਹੁਣ ਅੱਜ ਆਪਾਂ ਦੇਖ ਹੀ ਲਿਆ ਨਿੱਕ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਉੱਥੇ ਉਹ ਗੱਲਾਂ ਬਾਤਾਂ ਹੋਣਗੀਆਂ ਡਿਟੇਲ ਦੇ ਵਿੱਚ, ਹੈ ਨਾ। ਸੋ 21 ਤਰੀਕ 10 ਵਜੇ ਸਵੇਰੇ ਤੋਂ ਲੈ ਕੇ 2 ਵਜੇ ਤੱਕ ਗੁਰੂ ਘਰ ਪਹੁੰਚੋ ਮੰਡੇਰੇ, ਤੇ ਉੱਥੇ ਪ੍ਰਸ਼ਾਦਾ ਪਾਣੀ ਦਾ ਸਾਰੇ ਦਾ ਇੰਤਜ਼ਾਮ ਹੈਗਾ ਜੀ। ਤੇ ਪਾਰਕਿੰਗ ਲਾਟ ਦੇ ਵਿੱਚ ਗੁਰੂ ਘਰ ਦੇ ਮਗਰ ਇਹ ਸਾਰਾ ਅਰੇਂਜਮੈਂਟ ਕਰ ਰਹੇ ਹਾਂ ਜੀ ਅਸੀਂ। ਤੇ 22 ਤੇ ਇੱਕ ਆਪਣੇ ਕੋ ਹੈਗੇ ਨੇ ਵੈਂਡਰ ਆ ਰਹੇ ਆ, ਤੇ ਕੁਛ ਕੁ ਯੂਨੀਵਰਸਿਟੀ ਵਾਲੇ ਹੈਗੇ ਨੇ। ਸੋ ਆਪਣੇ ਕੋਲ ਕਾਫੀ ਵੱਡਾ ਉੱਥੇ ਪ੍ਰੋਜੈਕਟ ਆ। ਹੁਣ ਆਪਾਂ ਨੂੰ ਸੰਗਤਾਂ ਦੀ ਲੋੜ ਆ, ਫਾਰਮਰਾਂ ਦੀ ਲੋੜ ਆ, ਜ਼ਿਆਦਾ ਉੱਥੇ ਪਹੁੰਚਣ। ਕਿਸੇ ਦਾ ਕੋਈ ਵੀ ਕੁਐਸਚਨ ਹੋਵੇ, ਕੋਈ ਗ੍ਰਾਂਟ ਰਿਲੇਟਡ ਹੋਵੇ, NRCS ਤੋਂ, USDA ਤੋਂ, ਜਾਂ ਜਿੰਨੇ ਕੁ ਅਸੀਂ ਆਨਸਰ ਕਰ ਸਕਦੇ ਹਾਂ, ਪੱਗ ਦੇ ਤੇ CDFA ਦੇ, ਹੈ ਨਾ, ਸਾਰੇ ਆਪਾਂ ਉੱਥੇ ਉਹ ਆਨਸਰ ਕਰਾਂਗੇ ਜੀ। ਜੀ ਬਿਲਕੁਲ। ਸੋ 21 ਤਰੀਕ ਨੂੰ ਜਿਹੜਾ ਕਿਸਾਨ ਮੇਲਾ ਹੈ ਮੰਡੇਰਾ ਗੁਰੂ ਘਰ, ਉੱਥੇ ਇਹ ਹੋਣਾ ਹੈ। ਸੋ ਫਾਰਮਰ ਫੇਅਰ, ਕਿਸਾਨ ਮੇਲਾ ਜਿਹੜਾ ਆ ਉੱਥੇ ਜਿਹੜਾ ਉਹ ਪਹੁੰਚੋ, ਤੇ ਕੀ ਇੰਡਸਟਰੀ ਅਪਡੇਟਸ ਹੈਗੀਆਂ ਉਸ ਦੇ ਬਾਰੇ ਵੀ ਤੁਹਾਨੂੰ ਉੱਥੇ ਜਿਹੜਾ ਜਾਣੂ ਕਰਵਾਇਆ ਜਾਊਗਾ। ਪਿਸਤੇ ਵਾਲੇ ਕੀ ਚੱਲ ਰਿਹਾ, ਵਾਲਨਟ, ਐਲਮੰਡ, ਰੇਜ਼ਨਸ, ਔਰੇਂਜਸ, ਹੋਰ ਸਾਰੀਆਂ ਜਿਹੜੀਆਂ ਇੰਡਸਟਰੀਜ਼ ਦੇ ਬਾਰੇ ਜਿਹੜੀ ਉਹ ਤੁਹਾਨੂੰ ਇਸ ਦੇ ਵਿੱਚ ਅਪਡੇਟ ਜਿਹੜੀ ਉਹ ਕੀਤੀ ਜਾਊਗੀ। ਨਵੀਂ ਟੈਕਨੋਲੋਜੀ ਕੀ ਆ ਰਹੀ ਹੈ, ਕਿੱਦਾਂ ਆਪਾਂ ਆਪਣੀ ਫਾਰਮਿੰਗ ਨੂੰ ਹੋਰ ਬੈਟਰ ਢੰਗ ਦੇ ਨਾਲ ਸਿੰਪਲ ਕਰਕੇ ਜਿਹੜਾ ਉਹ ਕਰ ਸਕਦੇ ਆ, ਟੈਕਨੋਲੋਜੀ ਦਾ ਸਹਾਰਾ ਕਿੱਦਾਂ ਲੈਣਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਸ਼ੇਅਰ ਕੀਤੀਆਂ ਜਾਣੀਆਂ। ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਪੱਗ ਵਾਲਿਆਂ ਦੇ ਨਾਲ ਕੰਟੈਕਟ ਵੀ ਤੁਸੀਂ ਜਿਹੜਾ ਉਹ ਕਰ ਸਕਦੇ ਆ। 8314060393, 8314060393 ਦੇ ਉੱਤੇ ਜਿਹੜਾ ਤੁਸੀਂ ਸੰਪਰਕ ਜਿਹੜਾ ਉਹ ਕਰੋ। ਤੇ ਆਪਾਂ ਹੁਣ ਇਜਾਜ਼ਤ ਦਿੰਦੇ ਹਾਂ, ਪ੍ਰੋਗਰਾਮ ਨੂੰ ਇੱਥੇ ਜਿਹੜਾ ਉਹ ਸਮੇਟਦੇ। ਅਰਸ਼ਦੀਪ ਸਿੰਘ, ਅਗਲੇ ਮੰਗਲਵਾਰ ਨੂੰ ਫਿਰ ਆਪਾਂ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਅਰਸ਼ਦੀਪ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਾਈ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਰੱਬ ਰੱਖਾ।